अस्सलाम वालेकुम। सियाणे कहंदे भी ਉਹ ਤੈਨੂੰ ਬੂਹੇ ਅੱਗੇ ਨਾ ਖਲੋਣ ਦੇਵੇ ਤੇ ਤੂੰ ਹਲਵੇ ਦੀ ਖੈਰ ਮੰਗੇ। ਇਦਾਂ ਨਹੀਂ ਹੁੰਦਾ। ਜੋ ਉਹ ਚਾਹਵੇ ਨਾ ਉਹ ਘਰ ਵਾਲੇ ਨਾਲ ਬਣੀ ਹੋਵੇ, ਜਿਹੜਾ ਹਰ ਸ਼ੈ ਦਾ ਮਾਲਕ ਆ, ਫਿਰ ਆਸਾਂ ਪੂਰੀਆਂ ਹੁੰਦੀਆਂ। ਇਦਾਂ ਨਹੀਂ ਬੰਦਾ ਗਲਤੀ ਦਾ ਪੁਤਲਾ ਤੇ ਬਸ ਡਰਦੇ ਰਹਿਣਾ ਚਾਹੀਦਾ। ਬਹੁਤੇ ਬੰਦੇ ਪੁੱਛਦੇ ਸੀ ਵੀ ਤੇਰੇ ਵਿਹੜੇ ਦਾ ਕੀ ਬਣਿਆ, ਵੀ ਉਹ ਤਸਵੀਰਾਂ ਖਿਚਾਈਆਂ, ਐਕਸਰੇ ਖਿਚਾਏ, ਦਵਾਈ ਦਾਰੂ ਵੀ ਕੀਤਾ, ਵੀ ਉਹਦਾ ਤੂੰ ਦੱਸਿਆ ਨਹੀਂ ਮੁੜ ਕੇ ਕੀ ਬਣਿਆ। ਦੱਸਣ ਦੀ ਬਾਬਾ ਹਿੰਮਤ ਹੀ ਨਹੀਂ ਸੀ। ਮੈਨੂੰ ਟੈਲੀਫੋਨ ਆਇਆ ਵੀ ਵਿਹੜਾ ਠੀਕ ਨਹੀਂ। ਜਦੋਂ ਗਏ ਆ ਤੇ ਵਿਹੜਾ ਅੱਲਾ ਨੂੰ ਪਿਆਰਾ ਹੋ ਗਿਆ। ਗਲਤੀ ਮੇਰੇ ਕੋਲ ਇਹ ਹੋ ਗਈ, ਮੈਂ ਚਲਿਆ ਗਿਆ ਦੇਖਣ। ਉੱਥੇ ਇਦਾਂ ਦੀ ਕੰਬਣੀ ਚੜ੍ਹੀ ਹੈ ਨਾ, ਮੈਨੂੰ ਤਾਪ ਚੜ੍ਹ ਗਿਆ। ਤੇ ਕੱਲ੍ਹ ਦੀ ਗੱਲ ਆ, ਕੱਲ੍ਹ ਦਾ ਉੱਦਾਂ ਹੀ ਤਾਪ 'ਚ ਪਿਆ। ਜਿਹੜੀ ਇਹ ਛਾਵਾਂ ਹੁੰਦੀਆਂ ਨਾ, ਇਹ ਇੱਕ ਤਾਂ ਸਾਡਾ ਰਿਜ਼ਕ ਆ ਨਾ, ਉੱਤੋਂ ਸਾਡਾ ਸ਼ੌਕ ਵੀ ਹੈ ਤੇ ਸਾਨੂੰ ਧੀਆਂ ਪੁੱਤਰਾਂ ਤਰ੍ਹਾਂ। ਤੇ ਬਸ ਉਹਦੀ ਮਰਜ਼ੀ ਹੈ, ਉਹਦੀ ਮਰਜ਼ੀ 'ਚ ਰਾਜ਼ੀ ਰਹਿਣਾ ਚਾਹੀਦਾ। ਫਿਰ ਵੀ ਅਸੀਂ ਤਾਂ ਲੱਖਾਂ ਕਰੋੜਾਂ ਵਾਰੀ ਸ਼ੁਕਰ ਕਰਦੇ ਹਾਂ ਵੀ ਪਤਾ ਨਹੀਂ ਉਹਦੇ ਕੀ ਰਾਜ ਹੈ ਇਹਦੇ 'ਚ, ਵੀ ਜਿਹੜਾ ਇੱਦਾਂ ਡੰਗਰ ਠੰਡਾ ਹੋ ਜਾਵੇ ਨਾ, ਇਹ ਉਹਦੇ ਕੋਈ ਰਾਜ ਹੈ ਇਹਦੇ 'ਚ। ਤੇ ਬਹੁਤੇ ਬੰਦੇ ਪੁੱਛਦੇ ਸੀ, ਮੈਂ ਕਿਹਾ ਵੀ ਚੱਲ ਮੈਂ ਦੱਸ ਦੇਵਾਂ। ਤੇ ਬਸ ਦੁਆਵਾਂ 'ਚ ਯਾਦ ਰੱਖਿਓ ਵੀ ਰੱਬ ਤਕੜਾ ਰੱਖੇ। ਇਹ ਹੈ ਦੁਨੀਆਦਾਰੀ ਇੱਦਾਂ ਹੀ ਆ ਵੀ ਕਿਤੇ ਮੁਨਾਫਾ ਆ ਗਿਆ ਤੇ ਕਿਤੇ ਉਹ ਘਾਟਾ ਸਾਨੂੰ ਦਿਸਦਾ, ਕਿਤੇ ਉਹ ਘਾਟਾ ਸਾਨੂੰ ਦਿਸਦਾ ਵੀ, ਪਰ ਉਹ ਘਾਟਾ ਹੁੰਦਾ ਨਹੀਂ। ਇਹ ਸਾਡੇ ਮਾਲਕ ਦੀ ਮਰਜ਼ੀ। ਅਸੀਂ ਹੁਣ ਇਹ ਹਜੇ ਵੀ ਤਾਪ ਤਾਂ ਹੈ। ਮੈਂ ਕਿਹਾ ਚਲੋ ਤੁਹਾਨੂੰ ਇਹ ਗੱਲ ਦੱਸ ਦੇਵਾਂਗੇ ਵੀ ਵਿਹੜੇ ਦੇ ਜਿਹੜੇ ਬੰਦੇ ਬਹੁਤੇ ਟੈਲੀਫੋਨ ਕਰਕੇ ਪੁੱਛਦੇ ਸੀ, ਸਾਰਿਆਂ ਨੂੰ ਪਤਾ ਲੱਗ ਜੂ। ਤੇ ਰੱਬ ਦੀ ਜ਼ਾਤ ਖਬਰੇ ਉਸ ਤੋਂ ਵੀ ਚੰਗਾ ਦੇ ਦੇਵੇ ਇਨਸ਼ਾਅੱਲਾ। ਕਿਉਂ ਨਹੀਂ, ਬੇਸ਼ੱਕ। ਉਹਦੇ ਘਰ ਦੇਰ ਆ ਨੇਰ ਨਹੀਂ, ਉਹਦੇ ਘਰ 'ਚ ਕੋਈ ਕਮੀ ਨਹੀਂ। ਤੈਨੂੰ ਦੱਸਿਆ ਨਹੀਂ, ਉਹਦੇ ਨਾਲ ਬਣੀ ਹੋਵੇ ਤੇ ਫਿਰ ਬਿਹਤਰੀ ਹੋ ਜਾਵੇ। ਬਿਹਤਰੀ ਇਹ ਤਾਂ ਸਾਨੂੰ ਸਿਆਣਿਆਂ ਨੇ ਦੱਸਿਆ ਨਾ, ਕੋਈ ਬਿਹਤਰੀ ਹੋਵੇ ਅੱਲਾਹ ਪਾਕ ਨੇ ਕਰ ਦਿੱਤੀ ਹੋਵੇ। ਹਾਂਜੀ, ਇਹ ਤਾਂ ਸਿਆਣਿਆਂ ਤੋਂ ਸੁਣਦੇ ਨਹੀਂ ਆਏ ਵੀ ਕੋਈ ਯਕਾਦਮ ਡੰਗਰ ਜਿੱਦਾਂ ਉੱਗੂ ਪੈ ਜਾਂਦਾ, ਕੋਈ ਠੰਡਾ ਹੋ ਜਾਂਦਾ, ਤਾਂ ਉਹ ਸਮਝੋ ਵੀ ਕਿਸੇ ਘਰ ਦੇ ਜੀ ਤੋਂ ਕੋਈ ਆਫਤ ਟਲ ਗਈ, ਬਿਹਤਰ ਹੋ ਗਿਆ। ਇਦਾਂ ਸੁਣਦੇ ਆ। ਤੇ ਬਸ ਇਹ ਦੁਨੀਆਦਾਰੀ ਹੈ, ਦੁੱਖ ਸੁੱਖ ਨਾਲ ਆ। ਜਿਹੜੇ ਘਰਾਂ ਦੇ ਉੱਤੇ ਬਾਜੇ ਵੱਜਦੇ ਹੁੰਦੇ ਆ ਨਾ, ਉਹਨਾਂ ਘਰਾਂ ਦੇ ਵਿੱਚੋਂ ਜਨਾਜ਼ੇ ਨਿਕਲਦੇ ਦੇਖੇ ਨਹੀਂ। ਹੁਣ ਸਾਡਾ ਜ਼ਾਹਦ ਜਾਨੀ, ਸਾਡਾ ਭਰਾ, ਇਹਦਾ ਭਾਣਜਾ 8-9 ਸਾਲ ਦਾ, ਲੈ ਮਿੰਟ ਵੀ ਨਹੀਂ ਲੱਗਾ, ਤਾਪ ਹੀ ਚੜਿਆ ਉਹਨੂੰ। ਬਸ ਤਾਪ ਚੜਿਆ ਜੀ। ਤੇ ਹੋਰ ਕਿ ਸੁਬੜੇ ਨਿਕਲਿਆ, ਦਾਣਾ ਨਿਕਲਦੇ ਜੀ। ਸੁਬੜਾ ਸਾਦੇ ਆ ਜੀ। ਉਹ ਮੁੰਡਾ 8-9 ਸਾਲ ਦਾ, ਇਹਦਾ ਭਾਣਜਾ, ਤੇ ਉਹਦੇ ਆ ਪਿੰਡੇ ਤੇ ਨਿਕਲਦੇ ਦਾਣੇ। ਉਹਨੂੰ ਕੁਛ ਹੋਰ ਵੀ ਸੁਬੜਾ ਵੀ ਸਾਦੇ ਕਾਕੜਾ ਕਹਿੰਦੇ ਆ ਜ਼ਿਆਦਾ ਨੂੰ, ਲਾਕੜਾ ਕਾਕੜਾ ਨਿਕਲਿਆ। ਲੈ ਉਹ ਅੱਲਾ ਨੂੰ ਪਿਆਰਾ ਹੋ ਗਿਆ। ਬਾਬਾ ਇਹ ਦੁਨੀਆਦਾਰੀ ਹੈ ਤੇ ਰੱਬ ਦੀ ਜ਼ਾਤ ਆਪਣੇ ਹਿਫਜ਼ੋ ਇਮਾਨ 'ਚ ਰੱਖੇ, ਆਪਣੀ ਨਿਗਾਹ 'ਚ ਰੱਖੇ ਸਭ ਨੂੰ, ਸਭ ਦੇ ਬੱਚਿਆਂ ਨੂੰ ਅੱਲਾ ਦੀ ਜ਼ਾਤ ਸਿਹਤ ਤੰਦਰੁਸਤੀ ਦੇਵੇ। ਸਾਡੇ ਦੇਖਣ ਵਾਲਿਆਂ ਨੂੰ ਵੀ ਰੱਬ ਦੀ ਜ਼ਾਤ ਲੰਬੀ ਜ਼ਿੰਦਗੀ ਦੇਵੇ, ਸਿਹਤ ਤੰਦਰੁਸਤੀ ਦੇਵੇ। ਅਸੀਂ ਬੈਠੇ ਹਾਂ ਆਪਦੀ ਗੋਭੀ ਦੇ ਵਿੱਚ, ਸ਼ਾਮਾਂ ਦਾ ਟਾਈਮ ਆ, ਸ਼ਾਮ ਦਿਖਾ ਦੇ ਹੁੰਦੀ। ਤੇ ਇਹ ਟਾਈਮ ਜਿਹੜਾ ਉਂਝ ਵੀ ਬੰਦੇ ਨੂੰ ਨਾ ਅੰਦਰੋਂ ਰੁੱਗ ਭਰਦਾ, ਇਹ ਜਿਹੜਾ ਸ਼ਾਮ ਦਾ ਟਾਈਮ ਹੁੰਦਾ, ਹਾਂ, ਇਹ ਖਿੱਚ ਜੀ ਪਾਉਂਦਾ। ਕੁਦਰਤੀ ਗੱਲ ਆ। ਜਿਹੜਾ ਸੁਬਾਹ ਦਾ ਟਾਈਮ ਆ ਨਾ, ਉਹਦੇ 'ਚ ਤਾਕਤ ਜੀ ਹੁੰਦੀ, ਖੁਸ਼ੀ ਜੀ ਹੁੰਦੀ, ਉਹ ਖੁਸ਼ੀ ਜੀ ਹੁੰਦੀ ਸਵੇਰ ਦੇ ਟਾਈਮ 'ਚ। ਤੇ ਇਹ ਜਿਹੜਾ ਸ਼ਾਮ ਦਾ ਟਾਈਮ ਆ, ਇਹ ਬੰਦੇ ਦੀ ਜ਼ਿੰਦਗੀ ਵੀ ਇਦਾਂ ਹੀ ਆ। ਇਹ ਜੀ ਇੱਕ ਜ਼ਿੰਦਗੀ ਦਾ ਦਿਨ ਚਲਾ ਗਿਆ, ਇਹ ਹਟ ਕੇ ਵਾਪਸ ਦੇ ਨਹੀਂ ਆਣਾ। ਇਹ ਰੋਜ਼ ਸਾਨੂੰ ਸਬਕ ਇਹੀ ਮਿਲਦਾ ਵੀ ਦਿਨ ਚੜਿਆ, ਜਵਾਨੀ ਚੜ ਗਈ, ਤੇ ਆ ਜਿਹੜਾ ਸ਼ਾਮ ਦਾ ਟਾਈਮ ਆ ਬਸ ਢਲ ਗਿਆ। ਇਹ ਸੁਨੇਹਾ ਤਾਂ ਸਾਨੂੰ ਰੋਜ਼ ਮਿਲਦਾ। ਇਹ ਕੁਦਰਤ ਸਾਨੂੰ ਰੋਜ਼ ਸੁਨੇਹੇ ਦਿੰਦੀ ਹੈ। ਹੁਣ ਗਾਂ ਅਸੀਂ ਸਮਝੀਏ ਜਾਂ ਨਾ ਸਮਝੀਏ ਸਾਡੀ। ਫਿਰ ਜਿਹੜੇ ਲੋਕ ਘਰਾਂ ਤੋਂ ਦੂਰ ਬੈਠੇ ਆ ਨਾ, ਸਾਡੇ ਧੀ ਪੁੱਤ, ਉਹਨਾਂ ਨੂੰ ਇਹ ਟਾਈਮ ਬਹੁਤਾ ਖਾਂਦਾ। ਜਿਹੜੇ ਆਪਦੇ ਬੱਚਿਆਂ ਤੋਂ ਦੂਰ ਆ, ਉਹਨਾਂ ਨੂੰ ਇਹ ਟਾਈਮ ਬਹੁਤਾ ਖਾਂਦਾ। ਸ਼ਾਮ ਨੂੰ ਸੁਬਾਹ ਕੇ ਕੰਮ ਕਰਨ ਤੇ ਸ਼ਾਮ ਨੂੰ ਘਰ ਜਦੋਂ ਵਾਪਸ ਆਣਾ, ਫਿਰ ਉਹ ਯਾਦ ਅਤੇ ਅਲਤਰ ਬਤਾਉਂਦੀ ਹੈ, ਆਉਂਦੀ ਹੈ। ਇਹ ਜਿਹੜੀ ਸ਼ਾਮ ਦੀ ਲਾਲੀ ਆ ਨਾ, ਉਧਰ ਦਿਖਾਈ, ਇਹ ਸ਼ਾਮ ਦੀ ਲਾਲੀ ਇਹ ਬੰਦਿਆਂ ਦੇ ਮੂੰਹ ਤੇ ਆ ਜਾਂਦੀ। ਬਿਲਕੁਲ ਇਦਾਂ ਗੱਲ ਹੈ। ਅੱਛਾ, ਅਸੀਂ ਬੈਠੇ ਹਾਂ ਗੋਭੀ ਦੇ ਵਿੱਚ। ਗੋਭੀ ਤੁਹਾਨੂੰ ਜਿੱਦਾਂ ਦੱਸਿਆ ਸੀ ਲਾਈ ਸੀ, ਵੀ ਸ਼ੁਕਰ ਅਲਹਮਦੁਲਿਲਾ ਬੜੀ ਸੋਹਣੀ ਖੜੀ ਆ। ਤੇ ਇਹਦੇ ਵਿੱਚ ਕੱਖ ਕਬਾੜ ਹੋ ਗਿਆ ਸੀ। ਤੇ ਇੱਥੇ ਹੁਣ ਵਿੱਚੋਂ ਆਪਣਾ ਕੋਈ ਘਾਹ ਬੂਟ ਵਾਲੇ ਵੀ ਲੈ ਜਾਂਦੇ ਆ। ਅੱਗੇ ਨਾ ਹੁਣ ਬੀਬੀਆਂ ਪੱਟ ਰਹੀਆਂ ਸੀ ਘਾਹ, ਤੇ ਮੈਂ ਉਡੀਕਦਾ ਰਿਹਾ। ਤੇ ਮੈਂ ਕਿਹਾ ਵੀ ਚਲੋ ਬੀਬੀਆਂ ਜਾਣਗੀਆਂ ਨਾ, ਫਿਰ ਅਸੀਂ ਫਿਲਮ ਬਣਾ ਕੇ ਦਿਖਾਵਾਂਗੇ। ਅੱਜ ਹੁਣ ਤੁਹਾਨੂੰ ਦਿਖਾ ਦਿੰਦੇ ਹਾਂ ਵੀ ਇੱਦਾਂ ਹੁਣ ਸਫਾਈ ਹੋਈ ਆ ਨਾ। ਹੁਣ ਜਦੋਂ ਇਹਨੂੰ ਪਾਣੀ ਲਾਵਾਂਗੇ, ਲੈ ਨਾਲ ਹੀ ਇਹਦੇ ਮੂੰਹ ਤੇ ਨੂਰ ਆ ਜਾਣਾ। ਤੁਹਾਨੂੰ ਦਿਖਾਵਾਂਗੇ ਵੀ ਇੱਦਾਂ ਸਾਫ਼ ਸੁਥਰੀ ਹੋ ਗਈ ਆ। ਇੱਦਾਂ ਵਿੱਚ ਘਾਹ ਬੂਟ ਸੀ ਤੇ ਇੱਦਾਂ ਸਾਫ਼ ਸੁਥਰੀ ਹੋ ਗਈ। ਤੇ ਆ ਹਾਂ 8-10 ਦਿਨਾਂ ਨੂੰ ਤੁਹਾਨੂੰ ਦਿਖਾਊਂਗਾ, ਤੁਹਾਡੀ ਪਛਾਣ 'ਚ ਵੀ ਆਣੀ, ਯਾਰ ਉਹੀ ਗੋਭੀ ਹੈ ਇਹ। ਹਾਂ ਇਦਾਂ ਕਹਿੰਦੇ ਉਹੀ ਗੋਭੀ। ਹਾਂ ਉਹ ਬਾਦਸ਼ਾਹ ਦੀ ਵਜ੍ਹਾ ਤੋਂ ਥੋੜੀ ਜਿਹੀ
ਕਰੰਟ ਜੀ ਹੋ ਗਈ ਉਹਦੀ ਵੈਸੇ ਨੂੰ ਮਰਝਾ ਗਈ ਹੈ। ਹਾਂਜੀ ਨਹੀਂ ਆ ਪਾਣੀ ਲੱਗੇਗਾ ਤਾਂ ਸੈੱਟ ਹੋ ਜਾਵੇਗੀ, ਬਾਕੀ ਸਫਾਈ ਹੋ ਰਹੀ ਆ। ਆ ਦੇਖੋ ਜੀ, ਆ ਦਿਖਾਈ ਬਈ, ਆ ਨਿੰਬਾਂ, ਆ ਵੀ ਇੱਧਰ ਵੀ ਦਿਖਾ, ਆ ਬਕੈਣਾ ਨਹੀਂ ਹੁੰਦੀਆਂ, ਆ ਗੁਮੀਆਂ ਤਰੇਕਾਂ, ਆ ਵੀ ਦੇਖ, ਆ ਵੀ ਦੇਖ, ਆ ਵਿੱਚ ਇਹ ਖੇਤ 'ਚ ਸਾਡੇ ਇਦਾਂ ਹੀ ਜੰਮਦੀਆਂ। ਕਿਉਂ ਜੰਮਦੀਆਂ? ਆ ਮਗਰਲੇ ਪਾਸੇ ਦਿਖਾ, ਆ ਖਾਲੇ ਦੇ ਉੱਤੇ ਖਲੋਤੀ, ਇਹਦਾ ਬੀਜ ਡਿੱਗਦਾ ਨਾ, ਉਹ ਪਰਾਂ ਤੋੜ ਤੱਕ ਦਿਖਾ, ਉਹ ਗੁਮੀਆਂ ਦੇ ਬੀਜ ਡਿੱਗਦੇ ਆ ਨਾ, ਤੇ ਉਹ ਖੇਤ 'ਚ ਹਾਂ ਵਿੱਚ ਗੋਭੀ ਤੋਂ ਬਹੁਤੇ ਗੁਮੀਆਂ ਖਲੋਤੀਆਂ ਜ਼ਿਆਦਾ ਤੇ ਨਿੰਮਾਂ ਹੀ ਵਿੱਚ। ਹਾਂ ਮੈਂ ਤਾਂ ਕਹਿੰਦਾ ਇਹ ਪਕਾ ਦੇ ਵੀ। ਜਿਵੇਂ ਉੱਤੇ ਹੇਠ ਮੀਂਹ ਪਏ ਆ ਨਾ, ਮੀਂਹਾਂ ਨਾਲ ਸਾਡੀਆਂ ਫਸਲਾਂ ਅੱਗੜ ਪਿਛੜ ਹੋ ਗਈਆਂ। ਇੱਕ ਤਾਂ ਮੱਕੀਆਂ ਲੇਟ ਹੋ ਗਈਆਂ, ਆ ਇਹਨੂੰ ਦਿਖਾਈ ਅਸੀਂ ਆ ਹੁਣ ਲਾਈਆਂ, ਆ ਕੱਲ ਦੀ ਦਿਹਾੜੀ ਲਾਈ ਮੱਕੀਆਂ ਲੇਟ ਹੋ ਗਈਆਂ। ਫਿਰ ਉਹ ਜਿਹੜੀਆਂ ਉਗਰੀਆਂ ਸੀ ਉਹ ਵੀ ਵਿੱਚੋਂ ਕੋਈ ਕਰੰਡ ਹੋ ਗਈਆਂ। ਹੁਣ ਜਿਵੇਂ ਆਹ ਗਾਚਾ ਕੱਢਿਆ ਸੀ ਤੇ ਉਹ ਕਰੰਡ ਜਿਹਾ ਹੋ ਗਿਆ, ਪੂਰਾ ਜੰਮਿਆ ਨਹੀਂ। ਪਰ ਚਲੋ ਕੀੜੀ ਵੀ ਪੈ ਗਈ, ਪਰ ਚਲੋ ਜਿਹੜਾ ਬਣ ਗਿਆ। अस्सलाम वालेकुम। ਵਾਲੇਕੁਮ ਸਲਾਮ। ਇਹ ਗਫਾਰ ਕਿੰਨੀ ਦੇਰ ਹੋ ਗਈ ਤੈਨੂੰ ਆਹ ਸਪਰੇਅ ਕਰਦੇ ਨੂੰ? ਮੈਨੂੰ ਹੋ ਗਿਆ 3 ਸਾਲ ਹੋ ਗਏ। ਹਾਂਜੀ। ਤੇ ਕਿੰਨਾ ਕਿੱਲੇ ਦੀ ਕਿੰਨੇ ਪੈਸੇ ਲੈਣਾ? ਮਜ਼ਦੂਰੀ ਕਿੰਨੀ? 400 ਰੁਪਏ ਕਿੱਲੇ। 400 ਰੁਪਏ ਕਿੱਲੇ ਦੀ। ਹਾਂਜੀ, 4 ਟੈਂਕੀਆਂ ਜਿਹੜਾ ਲਵਾਵੇ। 4 ਟੈਂਕੀਆਂ ਲੱਗ ਕਈ ਜੇ 8-8 ਵੀ ਲਵਾਉਂਦੇ ਨੇ ਫਿਰ ਉਹ 800 ਰੁਪਏ ਦਿੰਦੇ। 100 ਰੁਪਏ ਟੈਂਕੀ ਦਾ। ਟੈਂਕੀ ਦਾ 100 ਰੁਪਏ। ਟੈਂਕੀ ਦਾ 100 ਰੁਪਈਆ ਜਿੰਨੀਆਂ ਲਵਾ ਲਵੇ। ਬਾਜੇ ਸ਼ੌਕੀਨ ਬੰਦੇ ਆ ਕਿੱਲੇ 'ਚ 8 ਲਵਾਉਂਦੇ ਆ। ਹਾਂ, ਮਿਰਚਾਂ ਨੂੰ ਜ਼ਿਆਦਾ ਤੌਰ। ਹਾਂ, ਜਿਹੜੀਆਂ ਸਬਜ਼ੀਆਂ ਮਹਿੰਗੀਆਂ ਫਸਲਾਂ ਉਹਨੂੰ ਕਿੱਲੇ ਨੂੰ 8 ਲੱਗਦੀਆਂ, ਤੇ ਬਾਜੀਆਂ ਜਿਵੇਂ ਹੁਣ ਇਦਾਂ ਪੱਠੇ ਪੁੱਠੇ ਆ ਤੇ ਕਿੱਲੇ ਨੂੰ 4 ਲੱਗਦੀਆਂ। 4 ਲੱਗਦੇ। ਤੇ ਦਿਹਾੜੀ 'ਚ ਜੇ ਮਿਸਾਲ ਆ ਤੇਰੇ ਕੋਲ ਹੋਵੇ ਖੁੱਲਾ ਕੰਮ, ਤੇ ਕਿੰਨੇ ਕਿੱਲਿਆਂ ਨੂੰ ਸਪਰੇਅ ਕਰ ਲਾਂ? 12-13 ਕਿੱਲੇ ਕਰ ਰਹੇ ਨੇ। 12-13 ਕਿੱਲੇ ਤੁਰ ਕੇ ਇਦਾਂ। ਹਾਂਜੀ। ਅੱਛਾ, ਉਹ ਹੁਣ ਟੈਂਕੀਆਂ ਦੂਈਆਂ ਦੀ ਥਾਂ ਇਹ ਆ ਗਈ ਹੈ? ਹਾਂਜੀ। ਅੱਛਾ, ਇਹ ਮੋਟਰ ਇਹਦੇ ਵਿੱਚ? ਇਹ ਜਨਰੇਟਰ। ਅੱਛਾ, ਪਹਿਲਾਂ ਜੀ ਸਾਡੇ ਕੋਲ ਸੀਗੀ, ਹਜੇ ਵੀ ਪਈ ਆ, ਉਹ ਹੱਥ ਨਾਲ ਇਦਾਂ, ਉਹ ਵੀ ਕੰਮ ਬੜਾ ਔਖਾ ਸੀ। ਹਾਂ, ਉਹਦੇ ਤੇ ਵੀ ਕਰਦੇ ਰਹੇ। ਹਾਂ, ਉਹ ਇਦਾਂ ਕਰਕੇ ਨਾ ਪੰਪ ਨਾਲ ਹਵਾ ਭਰੀ ਜਾਣੀ, ਸਪਰੇਅ ਕਰੀ ਜਾਣੀ। ਮੁੜ ਕੇ ਆ ਗਈ ਮੋਟਰ ਵਾਲੀ, ਜਿਵੇਂ ਆ ਹੁੰਦੀ ਮੋਬਾਈਲ ਚਾਰਜ ਹੁੰਦਾ ਇਦਾਂ ਚਾਰਜ ਹੁੰਦੀ। ਤੇ ਹੁਣ ਦੱਸਦਾ ਜਨਰੇਟਰ ਇਹਨੂੰ ਘੁੰਮੀ। ਇਹ ਤਾਂ ਤੂੰ ਪੂਰਾ ਇੰਜਣ ਹੀ ਚੱਕੀ ਫਿਰਦਾ। ਇੰਜਣ ਹੀ ਆ ਹੈ, ਇੰਜਣ ਹੀ ਆ ਪੂਰਾ। ਇਹ ਤਾਂ ਜਿਵੇਂ ਤਾਂ ਨੂੰ ਉੱਡਣ ਲੱਗ ਹੈ, ਇਹ ਤਾਂ ਕੋਈ 72 ਸੀਟੀ ਬੱਸ ਲਈ ਫਿਰਦਾ, ਜਿਵੇਂ ਤਾਂ ਨੂੰ ਚੜ ਜਾਣਾ ਹੁਣੇ। ਇਹਦਾ ਵਜਨ ਕਿੰਨਾ ਕਾ ਹੋਣਾ? 15-20 ਬਗੈਰ ਖਾਲੀ ਖਾਲੀ ਦਾ 20 ਕਿਲੋ ਵਜ਼ਨ। 20 ਕਿਲੋ ਵਜ਼ਨ ਚੁੱਕਿਆ, ਫਿਰ ਤੇ ਉੱਤੇ ਫਿਰ ਇਹਦੇ 20 ਕਿਲੋ ਪਾਣੀ ਪੀਂਦਾ ਮਣ ਦਾ। ਔਰ ਇਹਦੇ ਕਿੱਲੇ ਦੀ ਲਾਮ ਵਿੱਚ ਟੁਰਨਾ ਜੀ, ਤੇ ਫਿਰ ਕਿੱਲੇ ਦੀ ਲਾਮ 'ਚ ਟੁਰਨਾ। ਇਹਦੇ ਤੇ ਫਿਰ ਸੌਖਾ ਇਹੋ ਜੀ ਜਿਹੜੀ ਹਾਂ, ਪਾਣੀ ਦੇ ਵਿੱਚ ਜਿੱਥੇ ਗਿੱਟੇ ਬੰਦਾ ਖੁੱਬਦਾ ਨਾ, ਉੱਥੇ ਵੀ ਇਹ ਕਰਦਾ ਸਪਰੇ। ਬਰਲ ਨਾ ਇਹ ਰੱਬ ਦੀ ਜ਼ਾਤ ਤੈਨੂੰ ਸਿਹਤ ਤੰਦਰੁਸਤੀ ਦੇਵੇ। ਇਹ ਰੋਜ਼ੀ ਹਲਾਲ ਹੈ, ਇਹਨੂੰ ਸ਼ਹਿਰ ਰਲਦੀ ਕੋਈ ਨਹੀਂ। ਕਦੀ ਇੰਜ ਵੀ ਹੋਇਆ ਸਪਰੇ ਚੜ ਗਈ ਹੋਵੇ? ਨਹੀਂ, ਅੱਲਾ ਮਾਫੀ ਦੇਵੇ, ਕੋਈ ਨਹੀਂ। ਅੱਛਾ, ਅਗਲੇ ਦਿਨ ਉਹ ਮੰਗੇ ਨੂੰ ਚੜ ਗਈ? ਚੜ ਗਈ। ਮੈਂ ਤਾਂ ਤਕਰੀਬਨ 25 ਸਾਲ ਹੋ ਗਏ ਸਪਰੇ ਕਰਦੇ। ਬਾਜੇ ਬੰਦਿਆਂ ਦਾ ਨਾ ਸਿਹਤ ਦਾ ਹਿਸਾਬ ਹੁੰਦਾ, ਚੜ ਵੀ ਜਾਂਦੀ ਆ। ਪਰ ਫਿਰ ਨਿੰਬੂ ਹੋਣ ਨਾ ਕੋਲ, ਨਿੰਬੂਆਂ ਦੇ ਨਿਚੋੜ ਕੇ ਤੇ ਲੂਣ ਪਾ ਕੇ ਉਹ ਪੀ ਜਾਓ, ਤੇ ਉਹ ਸਪਰੇ ਫਿਰ ਅਸਰ ਨਹੀਂ ਕਰਦੀ, ਘਟਾ ਜਾਂਦੀ ਹੈ। ਹਾਂ, ਅਸਰ ਘਟਾ ਜਾਂਦੀ ਹੈ। ਤੇ ਉਹ ਜੇ ਉਂਝ ਉਲਟੀ ਆਲਟੀ ਆ ਜੇ ਤਾਂ ਵੀ ਬਚਤ ਹੋ ਜਾਂਦੀ ਹੈ। ਤੇ ਬਾਅਦ ਦੇ ਟਾਈਮ ਚੜ ਵੀ ਜਾਂਦੀ ਹੈ। ਫਿਰ ਹੁਣ ਕਸਬ ਜੋ ਇਹੀ ਕਰਨਾ ਜੋ ਇਹੀ ਆ, ਤੇ ਫਿਰ ਤਾਂ ਬੰਦੇ ਸਾਡੇ ਬੇਡਰ ਹੋ ਗਏ। ਕਈ ਵਾਰੀ ਚੜੀ ਆ ਤੇ ਹਾਂ, ਲੂਣੀ ਸ਼ਿਕੰਜਵੀ ਪੀਤੀ ਆ ਤੇ ਖੈਰ ਸੱਲਾ ਹੋ ਜਾਂਦੀ। ਤੇ ਬਾਕੀ ਜਿਹੜਾ ਅਸਲ ਸਿਹਰਾ ਸਾਡੇ ਪੰਜਾਬ ਦੀ ਕਿਸਾਨੀ ਦਾ, ਤੇ ਉਹ ਸਾਡੇ ਇਹਨਾਂ ਪੁੱਤਰਾਂ ਦੇ ਸਿਰ ਨੂੰ ਜਾਂਦਾ, ਜਿਹੜਾ ਮੁੱਢ ਬੰਨੀ ਫਿਰ ਰਹੇ ਆ। ਦੇਖਿਆ ਵੀ ਤੁਸੀਂ ਮਣ ਵਜਨ ਚੁੱਕ ਕੇ ਤੇ ਗਾਰੇ ਦੇ ਵਿੱਚ ਤੁਰ ਕੇ ਸਪਰੇਅ ਕਰਨੀ। ਤੇ ਰੱਬ ਦੀ ਜ਼ਾਤ ਜੀ ਤੈਨੂੰ ਸਿਹਤ ਤੰਦਰੁਸਤੀ ਦੇਵੇ, ਰੱਬ ਤੇਰੀ ਰੋਜ਼ੀ 'ਚ ਬਰਕਤ ਦੇਵੇ। ਹਾਂ, ਇਦਾਂ ਹੀ ਆਪਣੀ ਮਿਹਨਤ ਕਰੀ ਜਾ। ਇਸ ਰੋਜ਼ੀ ਦੇ ਵਿੱਚ ਸ਼ਿਫਾ ਬੜੀ ਹੈ, ਮੈਂ ਤੈਨੂੰ ਦੱਸਾਂ। ਹਾਂ, ਕਰ ਲਓ ਤੁਸੀਂ, ਕਰੋ ਜੀ। ਤੁਸੀਂ ਉਹ ਤੇ ਕੈਮਰਾ ਕਰੋ ਸਰ, ਦੇਖੋ ਨਾ ਡੋਡੀਆਂ ਦੇ ਕਿਤਨੇ ਗੁੱਛੇ ਲੜਕੇ ਖੋਤੇ ਜਿਹੜੇ ਸਿੱਧੇ। ਇਹ ਕਿਹੜਾ ਅੰਗੂਰ ਆ ਵੀ ਜਿਹੜੇ ਆ ਨਿੰਬ ਦੀਆਂ ਡੋਡੀਆਂ ਹੀ ਆ? ਨਹੀਂ, ਤੁਸੀਂ ਕਹਿ ਰਹੇ ਸੀ ਗੋਭੀ ਦੇ ਵਿੱਚ ਲੱਗੇ ਹੋਏ ਆ। ਆਹੋ, ਇਹ ਖਾਲੇ 'ਚ ਕਿਰ ਕੇ ਜਾਂਦੇ। ਇਹ ਡਿੱਗਦੇ ਆ ਖਾਲੇ 'ਚ, ਤੇ ਉੱਥੇ ਸਿੱਧਾ ਪਾਣੀ ਜਾਂਦਾ। ਇਹ ਸਾਨੂੰ ਅਸੀਂ ਨਾ ਜੀ ਇੱਕ ਟੋਟਾ ਇੱਥੇ ਬਣਾ ਲਿਆ, ਤੇ ਇੱਕ ਟੋਟਾ ਸਾਡੇ ਕੋਲ ਪਿਆ ਪੁਰਾਣਾ, ਉਹ ਅਸੀਂ ਵਿੱਚ ਜੋੜ ਕੇ ਤੇ ਤੁਹਾਡੇ ਤੱਕ ਪੂਰੀ ਫਿਲਮ ਬਣਾ ਕੇ ਪਹੁੰਚਾ ਦਿੰਦੇ। ਬੜੀ ਮਿਹਰਬਾਨੀ, ਦਬਲਾ। ਅਸਲਾਮ ਵਾਲੇਕੁਮ। ਸਿਆਣੇ ਕਹਿੰਦੇ ਆ ਵੀ ਸਿਆਣੇ ਦਾ ਰੋਸਾ ਤੇ ਕਪਾਹ ਦਾ ਸੋਕਾ, ਇਹ ਚਿਰਕਾ ਸਮਝ ਚ ਆਉਂਦਾ। ਵੀ ਜਿੱਦਾਂ ਕੋਈ ਬੱਕਰੀ ਦਾ ਕਾਰੋਬਾਰ ਹੋਵੇ ਨਾ, ਵੀ ਬੱਕਰੀਆਂ ਜਿਹਨੇ ਭੇਡਾਂ ਰੱਖਣੀਆਂ ਹੋਣ, ਵੀ ਉਹਨੂੰ ਵੀ ਇਹਦਾ ਮੁਨਾਫਾ ਜਾ ਕੇ ਟਾਈਮ ਨਾਲ ਸਮਝ ਆਉਂਦਾ। ਇਹ ਨਹੀਂ ਵੀ ਤੁਸੀਂ ਸਵੇਰੇ ਰੱਖੀਆਂ ਤੇ ਸ਼ਾਮੀ ਕਹੋ ਵੀ ਸਾਡੀ ਦਿਹਾੜੀ ਲੱਗ ਜੇ, ਇਦਾਂ ਨਹੀਂ ਹੁੰਦਾ। ਅਸੀਂ ਇਸ ਟਾਈਮ ਖਲੋਤੇ ਆ ਜਿਹੜੇ ਭੇਡਾਂ ਦਾ, ਬੱਕਰੀਆਂ ਦਾ ਕਹਿ ਲਓ ਵੀ ਇਹ ਜ਼ਿਲ੍ਹਾ ਲਈਆ, ਇੱਥੇ ਵਿੱਚ ਰੋਹੀ ਵੀ ਆ, ਰੇਗਿਸਤਾਨ ਜੇ ਟਿੱਬੇ ਆ ਜਿੱਥੇ ਬੰਦੇ ਚਰਾਈ ਨਾਲ ਬੱਕਰੀਆਂ ਰੱਖਦੇ। ਬੱਕਰੀ ਦੀ ਅਸਲ ਫਿਤਰਤ ਚਰਾਈ ਆ,
ਖੁੱਲੀ ਫਿਰ ਕੇ ਉਹ ਫਿਤਰਤ ਦੇ ਹਿਸਾਬ ਨਾਲ ਇੱਥੇ ਬੱਕਰੀਆਂ ਰੱਖੀਆਂ। ਫਿਰ ਇਹ ਜਿਵੇਂ ਅਰਬਾਂ ਦੇ ਵਿੱਚ ਬੱਕਰੀਆਂ ਚਰਾਉਂਦੇ ਸੀ ਇਦਾਂ ਬੱਕਰੀਆਂ ਇੱਥੇ ਚਰਾਉਂਦੇ ਆ ਤੇ ਇੱਥੇ ਦੀ ਮਿੱਟੀ ਵੀ ਉਦਾਂ ਦੀ ਹੈ। ਹੁਣ ਤੁਸੀਂ ਦੇਖ ਰਹੇ ਵੀ ਇੱਥੇ ਹਾਲੇ ਤੱਕ ਇਹ ਕਣਕ ਦਾ ਵੱਢ ਨਹੀਂ ਜੀ ਜੀ ਇਹ ਕਣਕ ਦਾ ਵੱਢ ਹਜੇ ਤੱਕ ਪਿਆ। ਕਪੈਨ ਫਰੀ ਕਣਕ ਹੈਂ ਕਪੈਨ ਫਰੀ ਕਣਕ ਦਾ ਆਹ ਕਪੈਨ ਫਿਰੀ ਇੱਥੇ। ਮੈਂ ਇੱਥੋਂ ਟੱਪਿਆ ਜਾ ਰਿਹਾ ਸੀਗਾ ਤੇ ਇਹ ਮੁੰਡੇ ਬੱਕਰੀਆਂ ਚਾਰ ਰਹੇ ਸੀਗੇ ਤੇ ਫਿਰ ਵੱਡੀ ਗੱਲ ਹੈ ਵੀ ਇਹ ਮੇਰੇ ਵਾਕਫ ਵੀ ਨਿਕਲੇ ਇਦਾਂ ਹੀ ਜੀ ਦੱਸ ਜੀ ਅਸਾਂ ਕਾਫੀ ਇਹਨਾਂ ਦੀ ਵੀਡੀਓ ਸ਼ੂਟ ਰਿਹਾ ਠੀਕ ਹੈ ਜੀ ਐ ਮੈਨੂੰ ਪਛਾਣ ਲਿਆ ਇਹਨਾਂ ਨੇ ਸਾਡੀ ਦਵਾਸਲਾਮ ਲਈ ਜੀ ਕਾਫੀ ਵੀਡੀਓ ਦੇਦਾ ਤੁਹਾਨੂੰ ਹਰ ਜਗ੍ਹਾ ਤੇ ਜਾਣੇ ਬੱਕਰੀ ਚੱਕਰੀ ਦਾ ਅੱਛਾ ਅੱਛਾ ਤੇ ਕਾਫੀ ਤੁਹਾਨੂੰ ਸ਼ੁਕਰੀਆ ਜਿਉਂਦੇ ਵਾਸਤੇ ਜੀ ਰਹੋ ਸਾਡੇ ਭਰਾ ਜੀ ਤੁਸੀਂ ਤੇ ਤੁਸੀਂ ਕਿੰਨੇ ਕ ਟਾਈਮ ਦੀ ਰੱਖੀਆਂ ਬੱਕਰੀਆਂ ਮਾਸ਼ਾਅੱਲਾ ਹੋ ਗਏ ਤਕਰੀਬਨ 8-10 ਸਾਲ ਹੋ ਗਏ ਅੱਛਾ 10 ਸਾਲ ਹੋ ਗਏ ਵਾਹ ਜੀ ਵਾਹ ਜਿਹੜੀ ਭੇਡ ਆ ਇੱਕ ਭੇਡ ਤਾਂ ਮੰਗਾ ਇੱਥੇ ਜਾਂ ਉੱਥੇ ਚੱਲਦੇ ਆ ਜਿਹੜੀ ਭੇਡ ਹੋਵੇ ਇੱਕ ਬੰਦੇ ਨੇ ਭੇਡ ਲੈਣੀ ਆ ਆ ਗਿਆ ਇਹ ਸਾਹਮਣੇ ਖੜੀ ਮੇਰੀ ਤਾਂ ਗੱਲ ਸੁਣ ਵੀ ਭੇਡ ਲੈਣੀ ਕਿਸੇ ਬੰਦੇ ਨੇ ਉਹਨੂੰ ਚੰਗੀ ਭੇਡ ਦੀ ਕੀ ਨਿਸ਼ਾਨੀਆਂ ਕੀ ਹੁੰਦੀਆਂ ਵੀ ਚੰਗੀ ਭੇਡ ਕਿਵੇਂ ਲੈਣੀ ਚੰਗੀ ਭੇਡ ਗੁਣ ਕੀ ਹੈ ਇਹਦੇ ਗੁਣ ਜੀ ਇਹਦੇ ਨਾਲ ਸਾਰੇ ਨੱਕ ਚੰਗਾ ਹੋਵੇ ਨੱਕ ਚੰਗਾ ਹੋਵੇ ਜੀ ਨੱਕ ਚੰਗਾ ਹੋਵੇ ਤੇ ਕੰਨ ਚੌੜਾ ਹੋਵੇ ਕੰਨ ਚੌੜਾ ਕਜਲੀ ਸਰਗੋਦੇ ਲਈ ਭੇਡ ਦੀ ਜੀ ਇਹ ਨਸਲ ਜੀ ਅੱਛਾ ਨਕੌੜ ਹੋਵੇ ਹੈ ਜਿਵੇਂ ਹੁਣ ਉਹ ਚਰਦੀ ਭੇਡ ਜਿਵੇਂ ਇਹ ਛਤਰਾ ਖੜਾ ਸਾਹਮਣੇ ਇਹ ਛਤਰਾ ਖੜਾ ਜੀ ਆਹ ਖੜਾ ਜੀ ਇਹਦਾ ਮੂੰਹ ਕਰ ਇਹਨੂੰ ਹਾਂ ਨਕੌੜ ਚੰਗਾ ਵੀ ਜਿਵੇਂ ਅੱਛਾ ਇਦਾਂ ਨਕੌੜ ਹੋਵੇ ਉਹ ਹੱਥ ਰੱਖ ਮਾਸ਼ਾ ਵੇਲ ਅੱਛੀ ਹੋਵੇ ਪੁੱਛ ਲੰਬੀ ਜੀ ਲੈ ਕੰਨ ਚੌੜਾ ਹੋਵੇ ਹੈ ਜੀ ਮਾਸ਼ਾ ਕੰਨ ਚੌੜਾ ਹੋਵੇ ਤੇ ਬੇਲ ਹੋਵੇ ਜੀ ਲੰਬਾ ਹੋਵੇ ਵੇਲ ਲੰਬਾ ਬੇਲ ਹੋਵੇ ਵੇ ਵੈਸੇ ਜਿਵੇਂ ਸਰਗੋਦੇ ਦੇ ਹੁਣ ਛਤਰਾ ਹੈ ਆਹ ਸਰਗੋਦਾ ਇਹ ਭੇਡ ਖੜੀ ਸਾਹਮਣੇ ਜੀ ਅੱਛਾ ਇਹ ਨਿਸ਼ਾਨੀਆਂ ਜੀ ਅਸੀਂ ਜੀ ਮੱਝਾਂ ਮੁੱਝਾਂ ਦਾ ਤਾਂ ਅਸੀਂ ਜਾਣਦੇ ਆ ਮਾੜਾ ਚੰਗਾ ਗਾਵਾਂ ਦਾ ਵੀ ਜਾਣਦੇ ਆ ਹਾਂ ਤੇ ਪਰ ਭੇਡ ਦਾ ਸਾਨੂੰ ਤਜਰਬਾ ਨਹੀਂ ਹੈ ਬੱਕਰੀ ਦਾ ਵੀ ਸਾਨੂੰ ਕੋਈ ਨਹੀਂ ਪੂਰਾ ਜਿਹਾ ਕਿ ਸਾਡੇ ਵਾਲ ਬੱਕਰੀ ਹੈ ਟਰੜੀ ਜੀ ਆ ਦਰਗੀ ਜੀ ਰੱਖਦੇ ਆ ਪਰ ਇਹ ਵੀ ਤੁਹਾਡੀ ਬੱਕਰੀਆਂ ਵਿੱਚ ਮਾਸ਼ਾਅੱਲਾ ਬੱਕਰੀਆਂ ਜੀ ਕਾਫੀ ਸਰਗੇ ਹਨ ਗੁਜਰਾਂ ਨਸਲ ਦੇ ਗੁਜਰਾਂ ਨਸਲ ਦੀਆਂ ਕਾਫੀ ਅੱਛੇ ਹਨ ਗੁਜਰਾਂ ਵਾਲੇ ਦੀ ਨਸਲ ਜੀ ਕਾਲੀਆਂ ਡੱਬੀਆਂ ਕਾਲੀਆਂ ਡੱਬੀਆਂ ਇਹ ਗੁਜਰਾਂ ਵਾਲੇ ਦੀ ਕਿਹੜੀ ਨਸਲ ਹੁੰਦੀ ਉਹ ਕਾਲੀ ਨਸਲ ਡੱਬੀ ਕਾਲੀ ਡੱਬਾ ਉਹ ਜੇ ਉਹ ਬੱਕਰੀ ਜਾ ਰਹੀ ਅੱਛਾ ਉਹ ਆ ਗੁਜਰਾਂ ਵਾਲੇ ਦੀ ਨਸਲ ਦੱਸਦੇ ਆ ਮੈਂ ਤਾਂ ਅੱਜ ਸੁਣੀ ਹੈ ਵੀ ਗੁਜਰਾਂ ਵਾਲੇ ਦੀ ਵੀ ਕੋਈ ਨਸਲ ਹੈ ਜੀ ਬੱਕਰੀਆਂ ਦੀ ਅਸੀਂ ਤਾਂ ਲੈਲਪੁਰੀ ਸੁਣਿਆ ਸੀ ਬੀਤਲ ਮੱਖੀ ਚੀਨੀ ਸਾਈਵਾਲ ਭਾਵਨ ਨਗਰ ਵਾਲੀ ਸਾਈਡ ਦੀ ਇੱਕ ਕਾਲੀ ਨਸਲ ਕਾਲੀ ਅੱਛਾ ਫਿਰ ਇੱਕ ਰਾਜਨਪੁਰ ਦੀ ਕੱਕੀ ਜੀ ਚਿੱਟੀ ਸਾਹਮਣੇ ਹਾਂ ਚਿੱਟੀ ਤੇ ਬਾਕੀ ਤੁਹਾਡੇ ਡੇਰਾ ਗਾਜ਼ੀ ਖਾਨ ਵਾਲੇ ਟੈਡੀ ਬੜੀਆਂ ਤੇ ਉਹ ਰੰਗ ਬਰੰਗੀਆਂ ਟੈਡੀ ਦੇ ਵਿੱਚ ਤਾਂ ਫਿਰ ਕਈ ਕਿਸਮਾਂ ਪਰ ਆ ਗੁਜਰਾਂ ਵਾਲੀ ਨਸਲ ਅਸੀਂ ਅੱਜ ਦੇਖੀ ਵੀ ਉਹ ਕਾਲੀ ਡੱਬੀ ਹੁੰਦੀ ਇਹਨਾਂ ਦਾ ਦੁੱਧ ਹੀ ਕਾਫੀ ਜ਼ਿਆਦਾ ਹੈ ਅੱਛਾ ਇਹ ਦੁੱਧ ਵਾਲੀਆਂ ਹੁੰਦੀਆਂ ਜੀ ਦੁੱਧ ਕਾਫੀ ਜ਼ਿਆਦਾ ਇਹਨਾਂ ਦਾ ਜੀ ਲਓ ਜੀ ਸਾਡਾ ਜ਼ਿਲ੍ਹਾ ਗੁਜਰਾਂ ਵਾਲਾ ਜਿਹੜਾ ਉਹ ਬੱਕਰੀਆਂ ਦੇ ਵਿੱਚ ਵੀ ਨਾਮ ਆ ਗਿਆ ਵਾਹ ਇਹਨਾਂ ਦਾ ਬੱਕਰਾ ਅੱਛਾ ਹੋਵੇ ਨਾ ਬੱਕਰਾ ਅੱਛਾ ਤੇ ਬਰੀਡ ਅੱਛੇ ਹੋਣ ਅੰਦਰ ਹਾਂ ਜੀ ਫਲ ਕਾਫੀ ਅੱਛੇ ਹੋਣ ਕੱਦ का होने फल अच्छा ठीक है जी ब्रीडर अच्छी यानी कि हाँ इनके फल बढ़ोतरी ज्यादा करते हैं अच्छा बच्चे ना हाँ जी दूध ज्यादा ना कोई 2 देती हैं कोई 1 देती है इस तरीके से ਤੂੰ ਜਿਹੜੀ ਤੇਰੀ ਬੋਲੀ ਹੈ ਨਾ ਉਹਦੇ ਚ ਬੋਲ ਤੂੰ ਉਹ ਸੋਹਣੀ ਲੱਗਦੀ ਤੁਹਾਡੀ ਬੋਲੀ ਤੁਹਾਡੀ ਬੋਲੀ ਹੈ ਕਿਹੜੀ ਇਹ ਸਰਾਇਕੀ ਪੰਜਾਬੀ ਕੌਮ ਆਣ ਜੀ ਹਾਂ ਜਿਉਂਦੇ ਵਾਸਤੇ ਬੜੀ ਸੋਹਣੀ ਬੋਲੀ ਆ ਗਿਆ ਥੋੜਾ ਜਿਹਾ ਕਿਵੇਂ ਚੱਕਾ ਲਗਾ ਇੱਥੇ ਅਸੀਂ ਬਸ ਫਿਰਦੇ ਤੁਰਦੇ ਆ ਗਏ ਹਨ ਅੱਛਾ ਜੀ ਮਾਸ਼ਾਅੱਲਾ ਤੁਹਾਨੂੰ ਕਾਫੀ ਵੀਡੀਓ ਵੇਖਦੇ ਨਾ माल इकट्ठा कर दिया माल कपाई पे हैं की माल में इकट्ठा कर गया एक दफा माल ਦਾ ਵੀ ਖਿਆਲ ਕਰੋ जी ਨਾ 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 ਕਪਾਸ ਕਿਸੇ ਦਾ ਲਾਂਭਾ ਨਹੀਂ ਲੈਣਾ हाँ जी हाँ ਇਹਨਾਂ ਕੰਮ ਹੋਰ ਖਰਾਬ ਹੋ ਵਣੀ ਅੱਛਾ ਤੁਸੀਂ ਕਿਵੇਂ ਬੱਕਰੀਆਂ ਦੀ ਜਿਹੜੀ ਤੁਹਾਡੀ ਇੱਥੇ ਸਾਂਭ ਆ ਵੀ ਪੱਠਾ ਤੁਸੀਂ ਕੋਈ ਨਹੀਂ ਕੱਢਣਾ ਪੱਠਾ ਕੱਢਣਾ ਜੰਤਰ ਜੰਤਰ ਤਾਂ 5 ਕਿੱਲੇ 6 ਕੇ ਜੰਤਰ ਕਰੀਦਾ ਆਪਣਾ ਅੱਛਾ ਆਪਣਾ ਘਰ ਆਪਣਾ ਰੱਖ ਦੇ ਵਿੱਚ ਤੁਹਾਨੂੰ ਕੀ ਲੋੜ ਆ ਯਾਰ ਇੱਥੇ ਹੁਣ ਉਸਮਾਨ ਸਾਹਿਬ ਦਿਖਾਇਓ ਵੀ ਜਦੋਂ ਦੀ ਹਾਰਵੈਸਟਰ ਫਿਰੀ ਹੈ ਨਾ ਕੱਕਾ ਪੈਨ ਜੇ ਇਥੋਂ ਵੱਡੀ ਮਸ਼ੀਨ ਕਣਕ ਵੱਢੀ ਉਹਨੇ ਤੇ ਹੇਠਾਂ ਬੂਟੀ ਜੰਮੀ ਹੋਈ ਹੈ ਨਹੀਂ ਜੀ ਤਾਂ ਹੁਣ ਸਾਹਮਣੇ ਆਇਆ ਤੇ ਜੰਮੀ ਨਾ ਇਹ ਸਾਹਮਣੇ ਤੋਂ ਪਹਿਲੇ ਕੁਛ ਕੋਣਾ ਅੱਛਾ ਜੀ ਗਰਮੀ ਬਹੁਤ ਜ਼ਿਆਦਾ ਪੈਂਦੀ ਪਈ ਜਿਵੇਂ ਚੋਰਸਤਾਨੀ ਇਲਾਕਾ ਜੀ ਅੱਛਾ ਇਹ ਤਾਂ ਹੁਣ ਆ ਕੇ ਚਾਰਾ ਬਣੇ ਹੁਣ ਆ ਕੇ ਜੀ ਸਾਹਮਣੇ ਨਾਲ ਸਾਹਮਣੇ ਤੋਂ ਪਹਿਲੇ ਕੋਈ ਚਾਰੇ ਕੋਣਾ ਆਪਣਾ ਜੰਤਰ ਆ ਜਾਂ ਆਪਣਾ ਸਾਲਜ ਬਣਾਉਂਦੇ ਆ ਸਾਲਜ ਮਕਾਈ ਦਾ ਅੱਛਾ ਜੀ ਤੇ ਜਿਵੇਂ ਹੁਣ ਤੁਸੀਂ ਸਾਡੇ ਟਿੱਬੇ ਦੇ ਦੇਖ ਰਹੇ ਸਾਡੇ ਮਗਰਲੇ ਪਾਸੇ ਟਿੱਬਾ ਦਿਖਾਇਓ ਜੀ ਟਿੱਬੇ ਦੇ ਉੱਤੇ ਇਸ ਟਾਈਮ ਬੂਟੀ ਉੱਗੀ ਹੋਈ ਹੈ ਘਾਹ ਉੱਗਿਆ ਹੋਇਆ ਇਹ ਤੁਹਾਨੂੰ ਮੁੱਕਦਾ ਹੈ ਇਹ ਨਾ ਛੋਟਾ ਮਾਦਾ ਨਹੀਂ ਖਾਣਾ ਸ਼ੌਕ ਨਾਲ ਅੱਛਾ ਇਹ ਛੋਟਾ ਮਾਦਾ ਦਾ ਸ਼ੌਕ ਨਾਲ ਇਹ ਘਾਹ ਨਹੀਂ ਖਾਣਾ ਇਹ ਉਹਨਾਂ ਕੁਰਾਣਾ ਜਾਂ ਵਾਸੀ ਘਾਹ ਹੈ ਇਹ ਕੂਲਾ ਗੋਲਾ ਘਾਹ ਸ਼ੌਕ ਨਾਲ ਖਾਣਾ ਹੈ ਮਾਰ ਉਹ ਕਹਿੰਦਾ ਵੀ ਅੱਗਾ ਪਿਛਾਂ ਬੱਕਰੀਆਂ ਨਿੱਕਾ ਜਾਨਵਰ ਆ ਨਾ ਉਹ ਕਹਿੰਦਾ ਵੀ ਇਹ ਸ਼ੌਕ ਨਾਲ ਨਹੀਂ ਖਾਂਦਾ ਇਹ ਗਾਵਾਂ ਗੂਆਂ ਮੱਝਾਂ ਮੱਝਾਂ ਖਾਂਦੇ ਆ ਅੱਛਾ ਜੀ ਤੇ ਇਹ ਚਰਾਈ ਆ ਇਹਦੇ ਤੇ ਹੋਣੀ ਆ ਬਾਕੀ ਇਹ ਕੂਲਾ ਘਾਹ ਬਾ ਸ਼ੌਕ ਨਾਲ ਖਾਂਦਾ ਮਾਰ ਜਿਹੜਾ ਹੁਣ ਮੀਂਹ ਪਏ ਆ ਜੀ ਤੁਸੀਂ ਇੱਥੇ ਮੀਂਹ ਤੁਹਾਡੇ ਘੱਟ ਹੀ ਪੈਂਦੇ ਆ ਨਾ ਇੱਥੇ
ਮੀਂਹ ਚੰਗੇ ਪਾਉਂਦੇ ਨਹੀਂ ਐਤਕੀ ਚੰਗੇ ਪਏ ਹਰ ਸਾਲ ਹੀ ਪੈਂਦੇ ਜੇ ਕੈ ਸਾਲ ਚੰਗੇ ਤੇ ਕੈ ਸਾਲ ਹੋਲੇ ਬਸ ਤਕਰੀਬਨ ਰੂਟੀਨ ਦੇ ਬਰਾਬਰ ਹੀ ਤੇ ਜਦੋਂ ਮੀਂਹ ਪੈਂਦੇ ਆ ਤੁਹਾਨੂੰ ਮੀਂਹ ਦਾ ਕੀ ਫਾਇਦਾ ਹੁੰਦਾ ਮੀਂਹ ਦੇ ਟਾਈਮ ਜੰਤਰ ਚ ਮਾਰ ਛੱਡਦੇ ਆਪਣੇ ਜੰਤਰ ਵੜ ਕੇ ਜੀ ਇਹ ਮੀਂਹ ਤੇ ਚਰਾਈਆਂ ਆਮ ਹੋ ਜਾਂਦੀਆਂ ਜੀ ਹਾਂ ਬਹੁਤ ਜ਼ਿਆਦਾ ਚਲਾਈਆਂ ਹੋਈਆਂ ਰਕਬੇ ਅਕਸਰ ਵੇਲੇ ਰਹਿ ਨੇ ਇਲਾਕੇ ਦੇ ਵਿੱਚ ਅੱਛਾ ਥੋੜੇ ਲੋਕ ਫਸਲ ਬੀਜਦੇ ਨੇ ਇੱਥੇ ਤਿੱਲੀ ਬੀਜ ਗਈ ਕਪਾਹ ਬੀਜ ਗਈ ਬਸ ਥੋੜੀ ਜੀ ਜ਼ਿਆਦਾ ਫਸਲ ਨਹੀਂ ਬੀਜਦੇ ਤੁਹਾਡੀ ਕੀ ਰੁਟੀਨ ਹੁੰਦੀ ਸਵੇਰੇ ਕਿਸ ਟਾਈਮ ਨਿਕਲਦੇ ਆ ਹਾਂ। ਕਿੰਨਾ ਮਤਲਬ ਸਵੇਰੇ ਮਾਲ ਆ ਸਾਡੇ ਕੋਲ ਇਸ ਟਾਈਮ ਸਾ ਕੋਲ 80 ਨਾ ਲਾਗੇ ਸਾਰਾ 80 ਨਾਲ ਦਾ ਤੇ ਕੀ ਰੁਟੀਨ ਆ ਸਵੇਰੇ ਕਿਵੇਂ ਕਿੰਨੇ ਸਵੇਰੇ 8 ਵਜੇ ਨਿਕਲਦੇ ਆ ਅੱਛਾ ਤੇ 11 ਵਜੇ ਘਰ ਜੀ ਹਾਂ ਬਾਅਦ 3 ਵਜੇ ਤੋਂ ਕੱਢ ਕੇ ਦਿਆਂ ਸ਼ਾਮ 5 ਵਜੇ 6 ਵਜੇ ਘਰ ਜੀ ਵੱਧ 3 ਵਜੇ ਵੀ ਦੁਪਹਿਰਾ ਘਰੇ ਕੱਟਦੇ ਆ ਦੁਪਹਿਰੇ ਘਰੇ ਫਿਰ ਦੁਬਾਰਾ ਨਿਕਲਦੇ ਆ ਉੱਥੋਂ ਹਾਂ ਹਾਂਜੀ ਗਰਮੀ ਬੜੀ ਹੈ ਵਾਦੇ ਟਿੱਬਾਂ ਦੇ ਇਲਾਕੇ 'ਚ ਗਰਮੀ ਬਹੁਤ ਜ਼ਿਆਦਾ ਪਉਂਦੀ ਹਾਂ ਹਾਂ ਜੀ ਵੈਸੇ ਬੱਕਰੀ ਨੂੰ ਬਿਮਾਰੀ ਕਿੰਨੀ ਕਰਦੀ ਆ अगर बारिश आ गई तो बकरी को जल्दी बीमारी ज़्यादा आ गई ये बारिश आ गई तो वैसे आम रूटीन से वैक्सीन करा लेना PPR दी हो गई दूसरी हो गई वैक्सीन सर नाल चलती रहनी सर नाल ਅੱਛਾ ਚੱਲਦੀ ਰਹਿੰਦੀ जी ਆ ਕਿਹੜੀ ਨਸਲ ਆ ਜਿਹੜਾ ਬੱਕਰਾ ਆ ਰਿਹਾ ये चनियोटी ना सर ਅੱਛਾ जी ये ਇਹਨਾਂ ਨੇ ਹਰ ਜ਼ਿਲ੍ਹੇ ਦਾ ਬੱਕਰਾ ਹੀ ਰੱਖਿਆ ਜੀ जी ਆ ਬੱਕਰਾ ਗੌਰ ਨਾਲ ਦਿਖਾਈ ये चनियोटी ना सर ਗੌਰ ਨਾਲ ਇਹ ਚਨਿਓਟੀ ਫਰਨੀਚਰ ਤਾਂ ਸੁਣਿਆ ਸੀ ਅੱਜ ਬੱਕਰਾ ਵੀ ਦੇਖ ਲਿਆ ਗੁਜਰਾਂ ਵਾਲੇ ਦੇ ਚੌਲ ਸੁਣੇ ਸੀਗੇ ਤੇ वो छोटी पड़चा के ना ਤੂੰ ਬੱਕਰੀ ਲਈ ਫਿਰਦਾ नहीं जी चनियोटी पट ਚਨਿਓਟੀ ਹੈ जी ਇਹ ਪਾਠ ਆ ਕਿ ये पट है वो ये ऐसा नस्ल दी पट ਇਸ ਨਸਲ ਦਾ ਉਹ जी हाँ ये उस नस्ल दा ਇਹ ਵੀ ਚਨਿਓਟੀ चनियोटी पर रंग जो आवे ना वो कोई रंग की में आ कोई रंग की में आ ਇਹ ਟੈਡੀ ਨਹੀਂ जी हाँ ना चनियोटी है टेढ़ी हो रही छोटी ਨਹੀਂ ਇਹਨੇ ਵੱਡੀ ਹੋ ਜਾਣਾ हाँ वड्डी हो सी ਹਾਂ ਚੱਕਰਾ जी हाँ ਜਿਹੜੀ ਅਸਲ ਟੇਡੀ ਉਹਦਾ ਕੰਨ ਛੋਟਾ ਤਲੇ ਹੋਣਾ ਸਿੱਕਾ ਇਹਦਾ ਕੰਨ ਉੱਚਾ ਹੋ ਗਿਆ ਉਹ ਹੈਗਾ ਕੋਈ ਇਹ ਜਿਹਾ ਟੈਡੀ ਟੇਡੀ ਸਾਗਰ ਕੋਲ ਬਹੁਤ ਛੋਟੀ ਭੇਡਾਂ ਦੇ ਵਿੱਚ ਕੋਈ ਨਸਲ ਆ ਕਿ ਭੇਡਾਂ 'ਚ ਸਾਡੇ ਕੋਲ ਹੋਰ ਹੈ ਕੋਈ ਹੋਵੇ ਤੁਹਾਡੇ ਨਹੀਂ ਕੋਲ ਭੇੜਾਂ ਕੋਲ ਇੱਕ ਸਾਡੀ ਸਰਗੋਦੇ ਦੀ ਪਤ ਕਰਾਸ ਦੀ ਆਪਸ ਵਿੱਚ ਕਰਾਸ ਦੀ ਛੋਟੇ ਛੋਟੇ ਕਰਾਸ ਦੀ ਹੋ ਰਹੀ ਨੇ ਭੇੜਾਂ ਜੀ ਮੈਂ ਕਿਹਾ ਖਬਰੇ ਭੇਡ ਵੀ ਦਿਖਾ ਦੇ ਵੀ ਆ ਲਾਹੌਰ ਦੀ ਹੈ ਨਹੀਂ ਨਹੀਂ ਉਹ ਲਾਹੌਰ ਦੀ ਕਹਾਣੀ ਸਾਗਰ ਅੱਛਾ ਜੀ ਵਾਹ ਜੀ ਵਾਹ। ਬਰੀਡਰ ਅੱਛਾ ਥੋੜੀ ਨਾ ਉਸ ਰਦਲ ਬਦਲ ਹੋਵੇ ਹਾਂ ਹਾਂ ਉਹ ਫਿਰ ਸੋਹਣੀ ਨਸਲ ਬਣ ਜਾਂਦੀ ਸੋ ਅੱਛੀ ਨਹੀਂ ਤੇ ਤੁਹਾਡੀ ਇਹਦੇ 'ਚ ਕਮਾਈ ਕੀ ਆ ਇਹ ਦੱਸੋ ਕਮਾਈ ਸਾਲ ਦਾ 12 ਲੱਖ 13 ਲੱਖ ਰੁਪਏ ਸਾਲ ਦਾ ਲੱਖ ਨੂੰ ਕੱਢ ਗਏ ਨੇ ਅੱਛਾ ਸਾਲ ਦਾ 12-13 ਲੱਖ ਰੁਪਈਆ ਜੀ ਜਿਹੜੀਆਂ ਮਾਦੀਆਂ ਨੇ ਉਹ ਰਹਿਦਾ ਉਹਨਾਂ ਦੇ ਬੱਚੇ ਗਾਂ ਤਿਆਰ ਕਰਕੇ ਜੇ ਉਹਨਾਂ ਦੇ ਮਾਦੀ ਦੇ ਬੱਚੇ ਤੇ ਨਰ ਕੱਲਾ ਨਰ ਜਿਹੜਾ ਨਾਰ 12-13 ਲੱਖ ਦਾ ਜੀ ਵੀ 12-13 ਲੱਖ ਬਹੁਤ ਆ ਦੇ ਹਿਸਾਬ ਨਾਲ ਨਹੀਂ ਜੋ ਅਗਰ ਮਾਦੀਆਂ ਪੱਠਾ ਛੱਟ ਸਾਰੇ ਗੁਨਾਹ ਨਰ ਵੈ ਨਾ ਕਾਫੀ ਅੱਛਾ ਅੱਛਾ ਬੱਕਰੇ ਜੀ ਬੱਕਰੇ ਜੀ ਕੰਮ ਹੁੰਦਾ ਨਾ ਕਿਸੇ ਸਾਲ ਦੇ ਹਿਸਾਬ ਨਾਲ ਮਿਹਨਤ ਤੁਸੀਂ ਵੀ ਮਿਹਨਤ ਦੇ ਹਿਸਾਬ ਨਾਲ ਤੁਸੀਂ ਨਾ ਅੱਲਾ ਸ਼ੁਕਰ ਹੈ ਵਾਹ 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 ਬਹੁਤ ਜ਼ਿਆਦਾ 12 ਲੱਖ 20 ਲੱਖ ਸਾਲ ਬਸਾਲ ਨਿਕਾਲते हैं ना ਹੂੰ ਤੂੰ ਇੱਥੇ ਆ ਤੂੰ ਗੱਲ ਸੁਣ और घर ਤੂੰ ਉਰਦੂ ਕਿਉਂ ਬੋਲਦਾ वैसे वीडियो जो जानी आगे इसलिए फिर ਨਹੀਂ 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 ਤੂੰ ਆਪਣੀ ਬੋਲੀ ਬੋਲ पंजाबी बोल रहे हैं पंजाबी बोल रहे हैं जा ਉਰਦੂ ਵੀ ਆਪਣੀ ਹੋਈ ਹੈ ਪਰ ਇਹ ਜਿਹੜੀ ਆਪਣੀ ਮਾਂ ਬੋਲੀ ਹੈ ਜਿਹੜੀ ਤੁਹਾਡੀ ਬੋਲੀ ਆ ਉਹ ਤੁਹਾਨੂੰ ਕਿੰਨੀ ਪਿਆਰੀ ਹੈ जी बिल्कुल जा बहुत ज्यादा ਹਾਂ ਇਹ ਪਿਆਰੀ ਹੈ ਨਾ जा ਇਦਾਂ ਸਾਰਿਆਂ ਨੂੰ ਆਪਣੀ ਮਾਂ ਬੋਲੀ ਪਿਆਰੀ ਹੁੰਦੀ ਹੈ ਤੇ ਉਹ ਬੋਲਣੀ ਚਾਹੀਦੀ ਕੈਮਰੇ ਅੱਗੇ ਤਾਂ ਆ ਕੇ ਮਾਂ ਬੋਲੀ ਬੋਲਣੀ जा ਉਂਝ ਭਾਵੇਂ ਉਰਦੂ ਬੋਲਦਾ ਰਹੇ ਕੈਮਰੇ ਅੱਗੇ ਆ ਕੇ ਮਾਂ ਬੋਲੀ ਬੋਲ उर्दू हर बंदा बोल रहा है जा शहर जा ਹਾਂਜੀ ਅੱਛਾ ਕਹਿੰਦੇ ਆ ਵੀ ਅਸੀਂ ਮੁਤਮਿਨ ਆ जा ਵੀ ਸ਼ੁਕਰ ਆ ਰੱਬ ਦਾ ਵੀ ਰਿਜ਼ਕ ਅੱਲਾ ਦੇ ਰਿਹਾ जा हलाल हमारे से वैसे बरकत बहुत ज्यादा ਹਾਂ बरकत वैसे बहुत ज्यादा ਤੇ ਗਾਂ ਨਿਆਣਿਆਂ ਨੂੰ ਪੜ੍ਹਾ ਰਹੇ ਕਿ ਨਹੀਂ जा नहीं पढ़ा रहे हैं ਨਹੀਂ ਪੜ੍ਹਾ ਰਹੇ पढ़ा रहे हैं इस साढ़े नाले जा रहे हैं स्कूल धोरी अड्डे ते ਅੱਛਾ सारे ਮਾਸ਼ਾਅੱਲਾ जा ਤੇ ਕਿੰਨਾ ਪੜਾਣਾ ਨਾ 10 पढ़ाने 10 12 10 12 ਹਾਂ 10 12 तो अगे बस छुट्टी अगर वो पढ़ना चाहे तो फिर जी पढ़ावांगे मेहनत पढ़ावांगे पर रूटीन ना लगे नौकरी लभदी नहीं पर मेरा भाई है कि वो 16 पढ़ा है एक भाई 12 पढ़ा है जी ਉਹਨੂੰ ਕੋਈ ਨੌਕਰੀ ਨਹੀਂ ਵੀ ਉਹ ਵੱਡੇ ਡੰਗਰਾਂ ਦੇ ਪੱਠੇ ਛੇਟੇ ਬਣਾਉਂਦਾ ਬਸ ਜੀ अच्छा माशाल्लाह ਪਰ ਯਾਰ ਨਾ की देखो दे ਅਸਾਂ ਮੈਟਰ ਕੀਤੀ ਜਾ ਅੱਛਾ ਜੀ 10 ਪੜੇ ਜੀ ਦਾ ਵਾਹ ਵਾਹ ਪਰ ਯਾਰ ਇੱਕ ਗੱਲ ਆ ਨਾ ਜੀ ਚਲੋ ਮਿਸਾਲ ਆ ਨੌਕਰੀ ਨਹੀਂ ਲੱਭੀ ਜੀ ਹੈ ਪਰ ਜਿਹੜੀ ਉਹ ਪੜ੍ਹਾਈ ਤੁਹਾਡੇ ਕੋਲ ਜੀ ਅਪਲਾਈ ਸਾਡੇ ਕੋਲ ਹੈ ਜੀ ਹੈ ਉਹ ਤਾਂ ਕਿਸੇ ਨੇ ਖੋਈ ਤਾਂ ਨਹੀਂ ਕਿੰਨੇ ਕਿਸੇ ਨੇ ਕੋਈ ਹਿਸਾਬ ਕਿਤਾਬ ਕਰਨਾ ਹੋਵੇ ਅੱਗਾ ਪਿੱਛਾ ਵੇਣਾ ਹੋਵੇ ਸ਼ਹਿਰ ਬਾਜ਼ਾਰ ਜੋ ਤਾਂ ਸਾਡੇ ਨਾਲ ਜੀ ਨਾਲ ਆ ਤੇ ਤੂੰ ਹੁਣ ਬੱਕਰੀ ਦਾ ਕੋਈ ਹਿਸਾਬ ਕਿਤਾਬ ਆ ਹੈ ਦਵਾਈ ਦਾਰੂ ਆ ਕੋਈ ਹਿਸਾਬ ਕਿਤਾਬ ਮੰਡੀ ਤੇ ਜਾਣਾ ਹੈ ਅੱਗਾ ਪਿੱਛਾ ਹਿਸਾਬ ਕਿਤਾਬ ਕਰਨਾ ਉਹ ਤਾਂ ਮੈਂ ਕਰ ਲੈਣਾ ਕਰ ਲੈਂਦਾ ਉਹ ਤਾਂ ਫਾਇਦਾ ਹੈ ਨਾ ਉਹ ਤਾਂ ਢੇਰ ਫਾਇਦਾ ਹੈ ਤੇ ਬੱਚਿਆਂ ਨੂੰ ਜ਼ਰੂਰ ਪੜਾਇਓ ਜੀ ਬੱਚਿਆਂ ਕੋਲ ਪੜਾਇਆ ਜੀਵਨ ਦੇ ਵਾਸਤੇ ਬੜਾ ਚੰਗਾ ਲੱਗਾ ਜੀ ਤੁਹਾਨੂੰ ਮਿਲ ਕੇ ਸ਼ਾਮਾਂ ਦਾ ਟਾਈਮ ਹੋ ਗਿਆ ਅਸੀਂ ਜੀ ਇਸ ਟਾਈਮ ਖਲੋਤੇ ਆ ਲਈਏ ਦੇ ਵਿੱਚ नाम तो पूछते नहीं यार ਹਾਂ ਨਾਮ ਮੇਰਾ ਮੁਹੰਮਦ ਰਮਜ਼ਾਨ ਰਮਜ਼ਾਨ ਸਾਹਿਬ ਜੀ मोहम्मद शबीर ਸ਼ਬੀਰ ਅਹਿਮਦ ਸਾਹਿਬ ਜੀ ਅਸੀਂ ਰਮਜ਼ਾਨ ਸਾਹਿਬ ਤੇ ਸ਼ਬੀਰ ਸਾਹਿਬ ਦੇ ਬੜੇ ਸ਼ੁਕਰਗੁਜ਼ਾਰ ਆ ਤੇ ਅਸੀਂ ਇਹਨਾਂ ਤੋਂ ਹੁਣ ਛੁੱਟੀ ਲੈਣੇ ਆ ਸ਼ਾਮਾਂ ਦਾ ਟਾਈਮ ਆ ਜੀ ਅਸੀਂ ਲਈਏ ਦੇ ਵਿੱਚ ਖਲੋਤੇ ਆ ਤੇ ਭੇਡ ਨਾਲ ਗੱਲ ਕਰਾ ਦਿਓ
ਮਿਹਰਬਾਨੀ ਜਿਉਂਦੇ ਵਾਸਤੇ ਰਹੋ। ਅੱਜ ਕਿਵੇਂ ਚੱਕਰ ਲੱਗਾ ਨਾ ਜਿਉਂਦੇ ਵਾਸਤੇ ਰਹੋ। ਸਦ ਉੱਥੇ ਬੈਠਣ ਦੇ ਰਹੇ ਕੋਈ ਨਹੀਂ ਫਿਰ ਹੁਣ ਸ਼ਾਮਾਂ ਹੋ ਜਾਣੀਆਂ ਮੈਨੂੰ। ਨਾਲ ਹੀ ਆਪਣਾ ਤੇਰਾ ਫਿਰ ਜਿਉਂਦੇ ਵਾਸਤੇ ਰਹੋ, ਫਿਰ ਸਹੀ ਜੇ ਰੱਬ ਨੇ ਚਾਹਿਆ। ਇੱਕ ਦਫਾ ਆ ਜੀ ਬਣਾਇਆ ਇਹਨਾਂ ਨੇ ਬੱਕਰੀਆਂ ਵਾਸਤੇ ਆ ਜਾਲ ਜਿਹਾ ਲਾ ਕੇ ਨਾ ਇਦਾਂ ਤੇ ਇਹ ਕਿੰਨੇ ਫੁੱਟ ਹੋਣਾ ਇਹ? 50 ਇੰਨੇ ਤੇ 20 ਇੰਨੇ ਉਹਨੇ ਨਹੀਂ ਉੱਚਾ ਕਹਿ ਰਿਹਾ, ਉੱਚਾ 4 ਫੁੱਟ 4 ਫੁੱਟ ਉੱਚਾ ਇਦਾਂ ਜਾਲੀ ਲਾਈ। ਬੱਕਰੀਆਂ ਇੱਥੋਂ ਨਿਕਲਦੀਆਂ ਨਹੀਂ। ਹਾਂ ਇਹ ਕਿੰਨੀਆਂ ਬੱਕਰੀਆਂ ਆ ਜਾਂਦੀਆਂ ਇੰਨੀ ਕੁ ਥਾਂ 'ਚ? 100 ਜਾਨਵਰ ਆ ਗਏ 100 ਜੀ ਆ 100 ਕਾ ਜਾਂਦਾ ਜੀ। ਤੇ ਇਹ ਜਿਹੜੀ ਗਾਂ ਹੈ ਸਾਡੇ ਵਾਲੇ ਪਾਸੇ ਤਾਂ ਗਰਮੀ ਬੜੀ ਮਨਾਉਂਦੀ, ਪੱਖੇ ਤੋਂ ਬਗੈਰ ਰਹਿੰਦੀ ਨਹੀਂ, ਤੇ ਇੱਥੇ ਕਿਵੇਂ? ਇਹ ਤਾਂ ਗਰਮੀ ਵੀ ਇੱਥੇ ਬਹੁਤ ਹੁੰਦੀ ਹੈ ਲਈਏ 'ਚ। ਇਹ ਦਿਨ ਦਾ ਮਾਹੌਲ ਇੱਥੇ ਗਰਮ ਹੁੰਦਾ ਹੈ, ਤੂਤਾਂ ਦੀ ਛਾਂ ਤੇ ਰਾਤ ਠੰਡੀ ਹੋ ਜਾਂਦੀ ਹੈ ਥਲ ਦੀ। ਅੱਛਾ ਜੀ ਤੇ ਦਿਨੇ ਇਹ ਕਿਤੇ ਚਲੀ ਜਾਂਦੀ? ਦਿਨੇ ਤੂਤਾਂ ਦੀ ਛਾਂ ਹੁੰਦੀ ਹੈ ਠੰਡੀ ਸਾਡੇ ਕੋਲ। ਅੱਛਾ ਤੂਤਾਂ ਦੀ ਛਾਂ। ਸੋਲਰ ਪਾਣੀ ਨਾਲ ਛੋੜ ਦਿੱਤਾ ਖਾਲਾਂ ਛਾਲਾਂ ਠੰਡੀ ਜਗ੍ਹਾ ਤੇ ਹੂੰ ਜਾਨਵਰ ਪੈਰਾਂ ਜੀ। ਅੰਜਮੀ ਵੈਸੇ ਜਿਹੜੀ ਰੇਤ ਹੈ ਨਾ ਰਾਤ ਨੂੰ ਬਹੁਤ ਜ਼ਿਆਦਾ ਆ ਠਰ ਜਾਂਦੀ ਠਰ ਜਾਂਦੀ ਹੈ ਔਰ ਯਕੀਨ ਕਰੋ ਇਸ ਤਰ੍ਹਾਂ ਲੱਗਦਾ ਹੈ ਕਿ ਨਾਰਮਲੀ ਰਾਤ ਨੂੰ ਤੁਹਾਨੂੰ ਗਰਮੀਆਂ ਦੇ ਵਿੱਚ ਉੱਤੇ ਖੇਸ ਲੈ ਕੇ ਸੌਣਾ ਪੈਂਦਾ। ਰਾਤ 12 ਵਜੇ ਤੋਂ ਬਾਅਦ ਇੱਥੇ ਬਹੁਤ ਜ਼ਿਆਦਾ ਠੰਡ ਹੋ ਜਾਂਦੀ ਹੈ। ਹਾਂ ਤੇ ਇਹ ਵੱਡੇ ਡੰਗਰ ਰੱਖੇ ਹੋਏ ਨਾਲ ਇੰਨੇ ਕੁ ਹੈਂ? ਜੀ ਨਾਲ ਬੱਕਰੀਆਂ ਜੀ। ਠੀਕ ਹੈ। ਇੱਥੇ ਨਾ ਜੀ ਤੁਸੀਂ ਦੇਖ ਰਿਹਾ ਹੋਣਾ ਵੀ ਆਮ ਨਾ ਲਾਈਨਾਂ 'ਚ ਜਿੱਥੇ ਨਿਗਾਹ ਜਾਵੇ ਨਾ, ਇੱਕ ਤਾਂ ਲਈਏ ਨੂੰ ਉਂਝ ਦੁਆ ਆ ਵੀ ਅੱਲਾ ਵੱਲੋਂ ਵੀ ਇੱਥੇ ਰੱਬ ਦੀ ਰਹਿਮਤ ਆ ਵੀ ਕੋਈ ਰੁੱਖ ਵੀ ਲਾ ਦੇਣ ਨਾ ਤੇ ਉਹ ਰੁੱਖ ਇੱਥੇ ਹੋ ਜਾਂਦਾ। ਤੇ ਰੁੱਖਾਂ ਦੇ ਵਿੱਚ ਤੁਸੀਂ ਥੋੜੇ ਸਾਲਾਂ ਤੱਕ ਦੇਖੋਗੇ ਵੀ ਫਲਾਂ ਦੇ ਵਿੱਚ ਲਈਆ ਪਹਿਲੇ ਨੰਬਰ ਤੇ ਆਊਗਾ ਇਨਸ਼ਾਅੱਲਾ, ਫਲਾਂ ਦੇ ਵਿੱਚ ਇਨਸ਼ਾਅੱਲਾ। ਤੇ ਬਾਕੀ ਅਸੀਂ ਇੱਥੇ ਦੇਖ ਰਹੇ ਹਾਂ ਵੀ ਜਿਹੜੀ ਸ਼ਰੀਂ ਲੱਗੀ ਆ ਨਾ, ਤੁਸੀਂ ਆਮ ਬੂਟੇ ਦੇਖ ਰਹੇ ਹੋ ਸ਼ਰੀਂ ਦੇ ਲੱਗੇ ਹੋਏ। ਇਹ ਸ਼ਰੀਂ ਦੇ ਬੂਟੇ ਕਿਉਂ ਲੱਗੇ ਆ ਇਹ ਮੈਂ ਤੁਹਾਨੂੰ ਦਿਖਾਣਾ, ਇਹਦੀ ਦਾਸਤਾਨ ਤੁਹਾਨੂੰ ਮੈਂ ਸੁਣਾਉਣਾ ਵੀ ਇਹ ਬਹੁਤਾ ਸ਼ਰੀਂ ਕਿਉਂ ਲੱਗਿਆ। ਥਾਂ ਥਾਂ ਤੇ ਸ਼ਰੀਂ ਲੱਗਿਆ। ਉਹ ਭੱਠੀਆਂ ਕਰਕੇ ਲੱਗਿਆ ਨਾ, ਕਿਹਦੇ ਕਰਕੇ? ਉਹਦੀ ਭੱਠੀਆਂ ਚੱਲਦੀ। ਹਾਂਜੀ ਹਾਂ, ਲੱਕੜੀ ਅਸਲ ਜਾਨਵਰ ਭੇਡ ਬੱਕਰੀਆਂ ਬੜਾ ਖਾਂਦੀਆਂ ਨੇ ਪੱਤੇ ਬੜੇ ਸ਼ੌਕ ਨਾਲ। ਅਸੀਂ ਇਹਨਾਂ ਨੂੰ ਬੱਕਰੀ ਦੱਸ ਫਿਰ ਇਹ ਜੀ ਮੈਂ ਬਾਅਦ ਚ ਦੱਸੂਗਾ ਜਿਹੜੀ ਗੱਲ ਮੈਨੂੰ ਪਤਾ। ਇਹਨਾਂ ਨੂੰ ਪੁੱਛ ਲਈ ਸ਼ਰੀਂ ਕਿਉਂ ਲੱਗਾ ਇੱਥੇ? ਇਹ ਮਾਲ ਦੀ ਖੁਰਾਕ ਵੀ ਹੈ ਨਾ। 10ਵੇਂ 11ਵੇਂ ਮਹੀਨੇ ਤੋਂ ਸ਼ੁਰੂ ਹੁੰਦਾ ਹੈ, ਦੂਸਰੇ ਮਹੀਨੇ ਤੱਕ ਲੱਗਾ ਰਹਿੰਦਾ ਹੈ। ਇਹ ਮਾਲ ਦੀ ਖੁਰਾਕ ਦੇ ਵੀ ਕੰਮ ਆਉਂਦਾ ਹੈ ਬਹੁਤ ਜ਼ਿਆਦਾ। ਬੜਾ ਮਾਲ ਸ਼ੌਕ ਨਾਲ ਖਾਂਦਾ ਹੈ। ਅੱਛਾ ਜੀ ਹਾਂ। ਫਿਰ ਮਾਲ ਦੇ ਖਾਣ ਤੋਂ ਬਾਅਦ ਬਾਲਣ ਦੇ ਕੰਮ ਆਉਂਦਾ ਹੈ। ਤੁਸੀਂ ਇਸ ਪਾਸੇ ਆਓ, ਇੱਥੇ ਕਹੋ। ਇਹ ਫੜ ਕੇ ਰੱਖੋ ਭਾਰਾ। ਆਹੋ ਇਹ ਜੇ ਥੱਕ ਗਏ ਤਾਂ ਮੈਂ ਕਿਸੇ ਹੋਰ ਨੂੰ ਫੜਾ ਦਾਂ। ਛਟਾਂਗ ਦਾ ਤਾਂ। ਅੱਛਾ ਕਹਿੰਦੇ ਜੀ ਇਹ ਸ਼ਰੀਂ ਨੂੰ ਵੱਢ ਕੇ ਡੰਗਰਾਂ ਨੂੰ ਪਾਉਂਦੇ ਆ। ਕਹਿੰਦੇ ਵੀ 2 ਮਹੀਨੇ ਨਾ ਜਿਵੇਂ ਅਸੀਂ ਉਹ ਸਦਾ ਬਹਾਰ ਚਰੀ ਤੇ 2 ਮਹੀਨੇ ਟਪਾਉਂਦੇ ਨਾ, ਜਦੋਂ ਆਂਦਾ ਵਿੱਚ ਟੋਟ ਆਂਦੀ ਆ ਪੱਟਿਆਂ ਦੀ, ਤੇ ਉਹ ਕਹਿੰਦੇ ਜਦੋਂ ਸਾਡੇ ਟੋਟ ਆਂਦੀ ਆ ਅਸੀਂ ਸ਼ਰੀਂ ਪਾਉਂਦੇ। ਅੱਛਾ ਇਹ ਗੱਲ ਸਾਨੂੰ ਪਤਾ ਹੀ ਨਹੀਂ ਸੀ। ਵੱਡੇ ਡੰਗਰਾਂ ਨੂੰ ਹੀ ਪਾਉਂਦੇ? ਨਾ ਇਹ ਵੱਡੇ ਡੰਗਰਾਂ ਨੂੰ ਹੀ ਪਾਓ ਤਾਂ ਸ਼ੌਕ ਨਾਲ ਖਾਂਦੇ, ਲੇਕਿਨ ਅਸੀਂ ਜ਼ਿਆਦਾ ਛੋਟੇ ਮਾਲ ਨੂੰ ਛੋਟੇ ਮਾਲ ਨੂੰ ਪਾਉਂਦੇ। ਇਹ ਬੱਚੇ ਇੰਜਣ ਦਾ ਵੱਡਾ ਭਰਾ ਹੀ ਆ, ਪਤਰੇਰ ਕਹਿ ਲਓ। ਸਰ ਇਹਨੂੰ ਭੇਡ ਬੱਕਰੀਆਂ ਇੱਕ ਤੇ ਬੜੇ ਸ਼ੌਕ ਨਾਲ ਖਾਂਦੀਆਂ ਨੇ, ਦੂਸਰਾ ਇਹ ਕਿ ਇਹ ਨਾ ਥੋੜਾ ਕੜਵਾਹਟ ਇਹਦੇ ਚ ਰੱਖਦਾ ਔਰ ਐਨੀਮਲਸ ਦੀ ਜਿਹੜੀ ਜਲਦੀ ਬਿਮਾਰੀਆਂ ਨੇ ਨਾ ਉਹਨਾਂ ਨੂੰ, ਜਾਨਵਰਾਂ ਨੂੰ ਇਹ ਭੇਡ ਬੱਕਰੀਆਂ ਨੂੰ ਬੜਾ ਪ੍ਰੋਟੈਕਟ ਕਰਦਾ ਆਵੇ। ਨਵੀਂ ਇਸ ਗੱਲ ਸੁਣ। ਵਾਸਤੇ ਇਹ ਲੋਕ ਜ਼ਿਆਦਾਤਰ ਇੱਥੇ ਈਵਨ ਕਿ ਦਰਖਤ, ਜਿਨ੍ਹਾਂ ਲੋਕਾਂ ਦੇ ਦਰਖਤ ਨੇ ਲਾਈਨਾਂ ਲਗਾਈਆਂ ਨੇ, ਲੋਕ ਉਹਨਾਂ ਕੋਲੋਂ ਨਾ ਸਿਰਫ ਪੱਤਿਆਂ ਦੀ ਛੰਗਾਈ ਉਹ ਲੈ ਕੇ ਭੇਡ ਬੱਕਰੀਆਂ ਨੂੰ ਖਰੀਦ ਕੇ ਪਾਉਂਦੇ ਨੇ ਵੀ ਤੁਹਾਨੂੰ ਲੱਕੜੀ ਵੀ ਵਾਪਸ ਕਰ ਜਾਵਾਂਗੇ, ਸਿਰਫ ਤੁਸੀਂ ਪੱਤੇ ਭੇਡ ਬੱਕਰੀਆਂ ਨੂੰ ਖਿਲਾਵਾਂਗੇ, ਬਾਕੀ ਚੀਜ਼ਾਂ ਤੁਹਾਨੂੰ ਰਿਟਰਨ ਕਰ ਜਾਵਾਂਗੇ। ਔਰ ਉਹਦੇ 1000 ਰੁਪਏ ਤੱਕ ਅਸਾਂ ਆਪ 2-2.5 ਲੱਖ ਦੀ ਲਾਂਗੀ ਮੁੱਲ ਗਏ 1000 ਰੁਪਏ ਤੱਕ ਪਰ ਪਲਾਂਟ ਦੇ ਜਿਹੜੇ ਪੱਤੇ ਨੇ ਉਹ ਵੱਡੇ ਪੌਦੇ ਦੇ, ਮੈਚੁਰ ਪੌਦੇ ਦੇ, ਉਹ ਤੁਹਾਡੇ ਸੇਲ ਆਊਟ ਹੋ ਜਾਂਦੇ ਨੇ। ਵਾਹ ਬਈ ਵਾਹ, ਤਾਂ ਕਮਾਲ ਹੋ ਗਈ। ਪੱਤੇ ਅਗਰ 100 ਬੂਟਾ ਲਾਉਂਦੇ ਤਾਂ ਲੱਖ ਰੁਪਏ ਦੇ ਆ। 1000 ਰੁਪਏ ਦੀ ਤੁਹਾਡੇ ਕੋਲੋਂ ਕੌਣ ਲੈ ਕੇ ਜਾਂਦਾ ਪੱਤੇ? ਅਸੀਂ ਆਪ बकरियां बेट डाले ਅਸੀਂ ਖੁਦ ਲੈਨੇ ਆ। ਅੱਛਾ ਅਸੀਂ ਤਾਂ ਬਾਹਰੋਂ ਖਰੀਦ ਕਰਨਾ ਨਹੀਂ, ਸਾਡਾ ਤਾਂ ਆਪਣਾ ਪੂਰਾ ਨਹੀਂ ਸੀ। ਹਾਂ ਅੱਛਾ ਤੁਸੀਂ ਆਪ ਜੀ 2-2.5 ਲੱਖ ਦੀ ਲਾਂਗੀ ਅਸੀਂ ਖਰੀਦ ਕਰਨੇ ਹਰ ਸਾਲ। 2.5 ਲੱਖ ਦਾ ਸ਼ਰੀਰ ਦਾ ਸਿਰਫ ਪਾਤਰ ਖਰੀਦਦੇ ਆ। ਵੀ ਸਾਨੂੰ ਇੱਥੇ ਆ ਕੇ ਪਤਾ ਲੱਗਿਆ ਸ਼ਰੀਰ ਦੀ ਕਦਰ ਦਾ। ਅਸੀਂ ਤਾਂ ਇੱਥੇ ਸਮਝਦੇ ਰਹੇ ਵੀ ਇਹ ਸਿਰਫ ਵੀ ਸੂਤਕ ਦੀ ਬਿਮਾਰੀ ਤੋਂ ਹੀ ਪੱਤੇ ਟੰਗਦੇ ਆ। ਅਸੀਂ ਇਹਨੂੰ ਦਰਵੇਸ਼ ਸਾਧੂ ਇਹਨੂੰ ਰੁੱਖ ਕਹਿੰਦੇ ਆ। नहीं ये तो बड़ा ਇਹ ਤਾਂ ਕਮਾਊ ਪੋਤਾ ਸ਼ਰੀਰ ਦਾ। बहुत कीमती चीज है। ਹੈ ਕੈਸੀ एक तो ਗੱਲ? 3 साल ਦੇ ਵਿੱਚ ਜਵਾਨ ਹੋ ਕੇ ਕਟਾਈ ਹੋ ਵੈਂਦਾ ਹੈ, ਹਾਂ 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 ਉਹ ਪੈਸੇ ਕਾਫੀ ਦੇ ਵੈਂਦਾ ਹੈ। ਦੂਸਰੇ ਹਰ ਸਾਲ 1000 ਰੁਪਏ ਦਿੰਦਾ ਹੈ ਆਪਣਾ ਲਾਂਗੀ ਲੰਗ ਪੱਤਿਆਂ ਦਾ 1000 ਅੱਛਾ ਜੀ ਮਾਲ ਵਾਲੇ ਖਰੀਦਦੇ ਨੇ। ਵਾਹ ਹੁਣ ਛਾਂ ਦੇ ਕੰਮ ਵੀ ਆ ਰਿਹਾ। ਠੀਕ 400 ਰੁਪਏ ਮਣ ਵਿਕਦਾ ਕਟਾਈ ਹੋ ਕੇ। ਵਾਹ 70 ਮਣ ਦਾ ਬੂਟਾ 60 ਮਣ ਦਾ ਹੁੰਦਾ। ਤੁਹਾਨੂੰ ਦੱਸਿਆ ਨਾ ਜੀ ਇਹ ਲਈਏ ਨੂੰ ਦਵਾ ਆ। ਬੜਾ ਸੋਕਾ ਕਟਿਆ, ਰੜੀ ਬੜੀ ਦੇਖੀ, ਰੇਤਾ ਹੀ ਰੇਤਾ, ਤੇ ਮੈਂ ਕਹਿੰਦਾ ਭੱਬਲ ਹੀ ਭੱਬਲ ਸੀ ਇੱਥੇ, ਤੇ ਪੈਰ ਸੜਦੇ ਰਹੇ ਇੱਥੇ ਜਿੱਥੇ ਬੰਦੇ ਵਸਣ ਵਾਲੇ ਇਹਨਾਂ ਦੇ ਬਜ਼ੁਰਗ ਸੀ। ਪਰ ਰੱਬ ਨੇ ਕੋਈ ਐਸੀ ਕਰਮ ਨਵਾਜ਼ੀ ਹੋਈ ਆ ਵੀ ਹੁਣ ਲਈਆ ਦਿਨਾਂ ਦੇ ਵਿੱਚ
ਬਾਕੀ ਪੰਜਾਬ ਦੇ ਜ਼ਿਲ੍ਹਿਆਂ ਨੂੰ ਪਿੱਛੇ ਛੱਡ ਕੇ ਇਹ ਗਾਂਹ ਜਾ ਰਿਹਾ। ਸਿਰਫ ਕਿਦਾਂ ਵੀ ਰੁੱਖਾਂ ਦੇ ਵਿੱਚ ਜਿਹੜਾ ਵੀ ਰੁੱਖ ਕੋਈ ਫਲਦਾਰ ਆ, ਕੋਈ ਫੁੱਲਦਾਰ ਆ, ਕੋਈ ਪੱਤਿਆਂ ਵਾਲਾ, ਕੋਈ ਜਿੱਦਾਂ ਦਾ ਵੀ ਆ, ਕੋਈ ਦਰਖਤ ਵੀ ਹੈ ਉੜਦੀ ਚਿੜੀ ਵੀ ਬੈਠ ਕਰ ਜਾਂਦੀ ਆ ਨਾ, ਤੇ ਉੱਥੇ ਵੀ ਰੁੱਖ ਉੱਗ ਆਂਦਾ। ਐਸੀ ਦਵਾ ਲਈਏ ਇਹਨੂੰ, ਤੇ ਇਸ ਟਾਈਮ ਹਰਾ ਭਰਾ ਜਿੱਧਰ ਵੀ ਨਿਗਾਹ ਪੈ ਰਹੀ ਆ ਰੋਕਾਂ। ਤੇ ਅਸੀਂ ਵੇਖਿਆ ਜਿਹੜਾ ਕਿੰਨੂ, ਮਸੰਮੀ ਤੇ ਮਾਲਟਾ, ਨਿੰਬੂ, ਆਦੂਆ, ਅਨਾਰ ਵੀ ਜਿਹੜੇ ਫਲ ਇੱਥੇ ਦੇਖਿਆ ਨਾ, ਉਹਨਾਂ ਦੀ ਸਿਹਤ ਦੇਖੀ ਆ, ਇਦਾਂ ਦੇ ਫਲ ਸਰਗੋਧੇ ਟੋਭੇ 'ਚ ਵੀ ਹੈ ਨਹੀਂ। ਨਹੀਂ ਆ ਬਿਲਕੁਲ ਇਦਾਂ ਹੀ ਆ। ਇੱਕ ਹੋਰ ਵਜ੍ਹਾ ਕਿ ਇਹ ਜਿਹੜਾ ਸੋਲਰ